ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਮੈਂ ਅਮਰਵੀਰ ਸਿੰਘ TV84 ਦੇ ਅੱਜ ਦ ਫਾਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਇਸ ਵਕਤ ਜਦੋਂ ਅਸੀਂ ਸ਼ੋਅ ਰਿਕਾਰਡ ਕਰ ਰਹੇ ਹਾਂ ਤਾਂ ਜਿਹੜੇ FBI ਦੇ ਡਾਇਰੈਕਟਰ ਨੇ ਕ੍ਰਿਸਟੋਫਰ ਰੇ, ਉਹ ਇਸ ਵਕਤ ਭਾਰਤ ਦੇ ਵਿੱਚ ਪਹੁੰਚੇ ਹੋਏ ਆ ਤੇ ਉੱਥੇ ਉਹਨਾਂ ਦੀ ਮੁਲਾਕਾਤ ਜਿਹੜੀਆਂ ਭਾਰਤ ਦੀਆਂ ਸਿਕਿਉਰਿਟੀ ਏਜੰਸੀਜ਼ ਨੇ, NSA ਤੋਂ ਲੈ ਕੇ ਅਜੀਤ ਡੋਵਲ ਤੋਂ ਲੈ ਕੇ ਜਿਹੜੀ ਉੱਥੇ ਦੀ ਰॉ ਹੈਗੀ ਹੈ ਜਾਂ ਹੋਰ ਜਿਹੜੀਆਂ CID ਦੀਆਂ ਏਜੰਸੀਜ਼ ਹੈਗੀਆਂ ਨੇ, ਉਹਨਾਂ ਦੇ ਮੁਖੀਆਂ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਣੀ ਹੈ। ਇਸ਼ੂ ਇਹੀ ਡਿਸਕਸ ਹੋਣਾ ਆ ਕਿ ਜਿਹੜਾ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਦੀ ਅਸੈਸੀਨੇਸ਼ਨ ਤੋਂ ਲੈ ਕੇ ਜਿਹੜਾ ਪਲਾਟ ਰੋਕਿਆ ਗਿਆ ਅਮਰੀਕਾ ਦੀਆਂ ਏਜੰਸੀਆਂ ਦੇ ਵੱਲੋਂ ਨਿਊਯਾਰਕ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਦੀ ਅਸੈਸੀਨੇਸ਼ਨ ਦਾ, ਇਹ ਸਾਰਾ ਇਸ਼ੂ, ਇਹਦੇ ਵਿੱਚ ਸਿਕਿਉਰਿਟੀ ਕੰਸਰਨਸ ਨੇ ਜਿਹੜੇ ਉਹ ਵੀ, ਤੇ ਜਿਹੜਾ ਅਮਰੀਕਾ ਦੀ ਸਾਵਰਨਿਟੀ ਨੂੰ ਇੱਕ ਚੈਲੰਜ ਦੀ ਗੱਲ ਹੈਗੀ ਹੈ, ਇਹ ਸਾਰੇ ਪਾਰਟ ਦੇ ਉੱਤੇ ਉਹਨਾਂ ਨੇ ਗੱਲਬਾਤ ਕਰਨੀ ਹੈ। ਤੇ ਇਹਦੇ ਤੇ ਹੁਣ ਸਾਰਿਆਂ ਦੀਆਂ ਨਜ਼ਰਾਂ ਨੇ ਜਦੋਂ ਇਸ ਵਕਤ ਅਸੀਂ ਗੱਲ ਕਰ ਰਹੇ ਹਾਂ। ਤੇ ਇੱਕ ਹੋਰ ਵੱਡੀ ਖਬਰ ਜੋ ਅਮਰੀਕਾ ਦੇ ਵਿੱਚੋਂ ਸਾਹਮਣੇ ਆਉਂਦੀ ਹੈ ਕਿ ਜਿਹੜੇ ਅਮਰੀਕਾ ਦੇ ਪ੍ਰਧਾਨ ਨੇ ਪ੍ਰੈਜ਼ੀਡੈਂਟ ਜੋ ਬਾਈਡਨ, ਉਹਨਾਂ ਦਾ ਜਿਹੜਾ ਸੰਭਾਵੀ ਦੌਰਾ ਸੀ 26 ਜਨਵਰੀ ਨੂੰ, ਜਿਹੜਾ ਭਾਰਤ ਵੱਲੋਂ ਉਹਨਾਂ ਨੂੰ ਸੱਦਿਆ ਗਿਆ ਸੀ ਰਿਪਬਲਿਕ ਡੇ ਪਰੇਡ ਦੇ ਉੱਤੇ, ਉਹ ਉਹਨਾਂ ਵੱਲੋਂ ਨਾ ਪੱਖੀ ਜਿਹੜਾ ਰੁਝਾਨ ਹੈ ਉਹ ਦੇ ਦਿੱਤਾ ਗਿਆ ਆ, ਨਾ ਕਰ ਦਿੱਤੀ ਗਈ ਹੈ। ਇਹ ਗੱਲ ਇਸ ਵਕਤ ਮੀਡੀਆ ਦੇ ਵਿੱਚ ਚਰਚਾ ਬਣੀ ਹੋਈ ਹੈ ਕਿ ਅਮਰੀਕਾ ਦੇ ਪ੍ਰਧਾਨ ਜੋ ਬਾਈਡਨ ਭਾਰਤ ਨਹੀਂ ਜਾ ਰਹੇ 26 ਜਨਵਰੀ ਨੂੰ। ਤੇ ਜਿਹੜੀ ਉੱਥੇ ਕੁਆਡ ਦੀ ਮੀਟਿੰਗ ਉਹਨਾਂ ਦਿਨਾਂ ਦੇ ਵਿੱਚ ਹੋਣੀ ਸੀ, ਕੁਆਡ ਸਮਿਟ ਹੋਣੀ ਸੀ, ਉਹਦੀ ਵੀ ਜਿਹੜੀ ਡੇਟ ਹੈ ਉਹ ਉੱਪਰ ਥੱਲੇ ਹੋ ਰਹੀ ਹੈ। ਉਹਨੂੰ ਵੀ ਰੀਵਿਜ਼ਿਟ ਕੀਤਾ ਜਾ ਰਿਹਾ ਕਿ ਸਾਲ ਦੇ ਵਿੱਚ ਬਾਅਦ ਦੇ ਵਿੱਚ ਅਸੀਂ ਕਦੋਂ ਕਰ ਸਕਦੇ ਹਾਂ। ਸੋ ਇੱਥੇ ਅੱਜ ਵੱਡਾ ਸਵਾਲ ਇਹ ਉੱਠਦਾ ਆ ਜਾਂ ਬਣਦਾ ਇਸ ਸਾਰੇ ਵਿੱਚ ਕਿ ਜਿਹੜੀਆਂ ਇਹ ਰੀਸੈਂਟ ਡਿਵੈਲਪਮੈਂਟਸ ਨੇ, ਇਹਨੂੰ ਕਿਵੇਂ ਦੇਖਿਆ ਜਾਵੇ ਤੇ ਭਾਰਤ ਤੇ ਅਮਰੀਕਾ ਦੇ ਜਿਹੜੇ ਰਿਲੇਸ਼ਨਸ ਹੈਗੇ ਆ ਇਸ ਵਕਤ, ਉਹ ਕਿੱਥੇ ਸਟੈਂਡ ਕਰਦੇ ਆ। ਸਾਰੀ ਦੁਨੀਆ ਦਾ ਜਿਹੜਾ ਮੀਡੀਆ ਉਹ ਇਸੇ ਦੇ ਉੱਤੇ ਚਰਚਾ ਕਰ ਰਿਹਾ ਹੈ ਤੇ ਅਸੀਂ ਵੀ ਅੱਜ ਇਸੇ ਨੂੰ ਸਿੱਖ ਪਰਸਪੈਕਟਿਵ ਤੋਂ ਦੇਖਣ ਦੀ ਕੋਸ਼ਿਸ਼ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਇਹ ਸਾਰੀ ਡਿਵੈਲਪਮੈਂਟ ਹੋ ਰਹੀ ਹੈ ਇਹ ਕਿਸ ਡਾਇਰੈਕਸ਼ਨ ਵੱਲ ਨੂੰ ਜਾ ਰਹੀ ਹੈ ਤੇ ਸਾਡੇ ਲਈ, ਸਿੱਖਾਂ ਦੇ ਲਈ, ਸਿੱਖ ਨੇਸ਼ਨ ਦੇ ਲਈ ਇਹ ਕਿਸ ਪਾਸੇ ਨੂੰ ਫਾਇਦਾ ਤੇ ਕਿਸ ਪਾਸੇ ਨੂੰ ਨੁਕਸਾਨ ਹੈ। ਤੇ ਜਿਹੜੇ ਸਿੱਖ ਐਕਟਿਵਿਸਟ ਨੇ, ਸਿੱਖ ਆਰਗੇਨਾਈਜੇਸ਼ਨਸ ਜਿਹੜੀਆਂ ਜਿਨ੍ਹਾਂ ਦਾ ਕੰਸਰਨ ਹੈ ਖਾਸ ਤੌਰ ਦੇ ਉੱਤੇ ਜਿਹੜੇ ਖਾਲਿਸਤਾਨ ਪੱਖੀ ਸਿੱਖ ਹੈਗੇ ਆ, ਉਹਨਾਂ ਦੇ ਲਈ ਇਹ ਸਾਰੇ ਪਾਰਟ ਦੇ ਵਿੱਚ ਕੀ ਸਮਝਣ ਦੀ ਲੋੜ ਹੈ ਤੇ ਅੱਗੇ ਵੱਧਦਿਆਂ ਕੀ ਕਦਮ ਪੁੱਟਣ ਦੀ ਲੋੜ ਹੈ। ਸੁਖਵਿੰਦਰ ਸਿੰਘ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ, ਕੈਨੇਡਾ ਟੋਰਾਂਟੋ ਤੋਂ ਸਾਡੇ ਕੋਰਸਪੋਂਡੈਂਟ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਪਹਿਲਾਂ ਗੱਲ FBI ਦੇ ਚੀਫ ਦੀ ਇੰਡੀਆ ਵਿਜ਼ਿਟ ਤੋਂ ਕਰੀਏ, ਜਿਹੜਾ ਉਹਨਾਂ ਦਾ ਇਹ 2-3 ਦਿਨ ਦਾ ਦੌਰਾ ਹੈਗਾ। ਇਸ ਬਾਰੇ ਥੋੜ੍ਹੀਆਂ ਜਿਹੀਆਂ ਡਿਟੇਲਸ ਵੀ ਸਾਡੇ ਨਾਲ ਸਾਂਝੀਆਂ ਕਰੋ ਤੇ ਮਤਲਬ ਇਹਨੂੰ ਦੇਖੀਏ, ਕਿਵੇਂ ਸਮਝੀਏ ਜਿਹੜੀਆਂ ਇਸ ਵਕਤ ਡਿਵੈਲਪਮੈਂਟਸ ਹੋ ਰਹੀਆਂ ਨੇ। ਉਸੇ ਮੌਕੇ 'ਤੇ ਇਹ ਵੀ ਖਬਰ ਨਾਲ ਹੀ ਆ ਜਾਂਦੀ ਹੈ ਕਿ ਜਿਹੜੇ ਜੋ ਬਾਈਡਨ ਨੇ ਉਹ ਭਾਰਤ ਨਹੀਂ ਜਾਣਗੇ, ਜਿਹੜਾ ਕਿ ਆਲਰੇਡੀ ਉਹਨਾਂ ਨੇ 2.5-3 ਮਹੀਨੇ ਤੋਂ ਜਿਹੜਾ ਭਾਰਤ ਦਾ ਸੱਦਾ ਸੀਗਾ ਉਹਨਾਂ ਨੂੰ ਇੰਡੀਆ ਦੇ ਵਿੱਚ ਰਿਪਬਲਿਕ ਡੇ ਪਰੇਡ ਦੇ ਉੱਤੇ ਸੱਦਣ ਦਾ, ਉਹ ਉਹਨਾਂ ਨੇ ਆਲਰੇਡੀ ਲਟਕਾਇਆ ਹੋਇਆ ਸੀ, ਉਹਦਾ ਜਵਾਬ ਦੇ ਦਿੱਤਾ ਆ। ਬਿਲਕੁਲ ਅਮਰਵੀਰ ਸਿੰਘ ਜੀ, ਜਿਹੜੀਆਂ ਅੱਜ ਦੀਆਂ ਹੁਣ ਤੱਕ ਦੀਆਂ ਖਬਰਾਂ ਨੇ, ਮਤਲਬ ਉਹ ਬੜੀਆਂ ਇੰਟਰਸਟਿੰਗ ਨੇ ਜੋ ਹੁਣ ਤੱਕ ਸਾਹਮਣੇ ਆ ਰਿਹਾ। ਖਾਸ ਤੌਰ 'ਤੇ ਪਹਿਲੀ ਗੱਲ ਜੇ ਆਪਾਂ FBI ਚੀਫ ਦੀ ਕਰਨੀ ਹੋਵੇ ਤਾਂ ਉਹ ਉੱਥੇ CBI ਤੇ NIA ਜਿਹੜੀਆਂ ਇੰਡੀਆ ਦੀਆਂ 2 ਸੈਂਟਰਲ ਇਨਵੈਸਟੀਗੇਸ਼ਨ ਏਜੰਸੀਜ਼ ਨੇ, ਉਹਨਾਂ ਦੇ ਨਾਲ, ਉਹਨਾਂ ਦੇ ਚੀਫਸ ਦੇ ਨਾਲ ਉਹਨਾਂ ਦੀ ਮੁਲਾਕਾਤ ਹੋ ਚੁੱਕੀ ਆ। ਇਹਦੇ ਬਾਰੇ ਕੋਈ ਵੀ ਜਿਹੜੀ ਹਜੇ ਤੱਕ ਓਫੀਸ਼ੀਅਲ ਸਟੇਟਮੈਂਟ ਆ US ਵੱਲੋਂ ਉਹ ਸਾਹਮਣੇ ਨਹੀਂ ਆਈ ਆ ਕਿ ਕੀ ਗੱਲਬਾਤ ਹੋਈ ਆ ਜਾਂ ਕਿਹੜੇ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਗਈ ਆ। ਪਰ ਜਿਹੜੇ ਮੀਡੀਆ ਨੈਰੇਟਿਵਸ ਨੇ ਉਹ ਬੜੇ ਸਟਰੋਂਗਲੀ ਪੁਸ਼ ਕੀਤੇ ਜਾ ਰਹੇ ਆ। ਜੇ FBI ਚੀਫ ਦੇ ਬਾਰੇ ਗੱਲ ਕਰਨੀ ਹੋਵੇ ਤਾਂ ਹਜੇ ਅਮਰੀਕਨ ਮੀਡੀਆ ਜਿਹੜਾ ਆ ਉਹਦੇ ਵਿੱਚ ਸਿਰਫ CNN ਦੀ ਇੱਕ ਜਿਹੜੀ ਇੰਪੋਰਟੈਂਟ ਖਬਰ ਆ ਜਿਹਦੇ ਬਾਰੇ, ਜਿਹੜੀ ਸਾਰੀ ਜਿਹੜੀ ਨਿਊਜ਼ ਆ ਉਹ ਬੇਸਡ ਸੀ, ਜੇ ਆਪਾਂ ਉਹਦੀ ਹੈਡਲਾਈਨ ਦੇਖੀਏ ਤਾਂ ਉਹ ਸੀ ਕਿ FBI ਚੀਫ ਇਨ ਇੰਡੀਆ ਫੋਲੋਇੰਗ ਐਕਸਕਲੂਸਿਵ US ਅਸੈਸੀਨੇਸ਼ਨ ਪਲੋਟ ਇੰਡਾਇਕਟਮੈਂਟ। ਮਤਲਬ ਉਹ ਜਿਹੜੀ ਸਾਰੀ ਇੰਡਾਇਕਟਮੈਂਟ ਆ ਵੀ ਇੰਡੀਆ ਨੇ ਜਿਵੇਂ ਜਿਹੜੇ ਸਿੱਖ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਹੈ US ਦੇ ਵਿੱਚ, ਵੀ ਉਹਦੇ ਤੇ ਬੇਸਡ ਇਹਨਾਂ ਦੀ ਸਾਰੀ ਜਿਹੜੀ ਨਿਊਜ਼ ਕਵਰੇਜ ਰਹੀ ਆ ਹਜੇ ਤੱਕ।
ਪਰ ਜਿਹੜਾ ਇੰਡੀਅਨ ਮੀਡੀਆ ਆ ਉਹਨੇ ਅੱਜ ਬੜਾ ਹੀ ਅਗਰੈਸਿਵਲੀ ਜਿਹੜਾ ਇਸ ਗੱਲ ਨੂੰ ਪਬਲਿਸ਼ ਕੀਤਾ ਕਿ ਇਸ ਨੈਰੇਟਿਵ ਦੇ ਨਾਲ ਕਿ ਜਿਹੜਾ ਮਤਲਬ ਇੰਡੀਆ FBI ਦੇ ਚੀਫ ਨੂੰ ਇਹ ਗੱਲ ਕਹਿ ਰਿਹਾ ਵੀ ਇੱਕ ਦੋਸ਼ੀ ਵਾਂਗ ਵੀ ਤੁਸੀਂ ਸਾਡੀ ਮਦਦ ਕਰੋ ਜੀ। ਮਤਲਬ ਵੀ ਜਿਹੜੇ ਸਿੱਖ ਸੈਪਰੇਟਿਸਟ ਨੇ US ਦੇ ਵਿੱਚ ਵੀ ਉਹ ਜਿਹੜੇ ਆ ਥ੍ਰੈਟ ਬਣ ਰਹੇ ਆ, ਅਟੈਕ ਕਰ ਰਹੇ ਆ ਸਿੱਖ ਜਿਹੜੇ ਕੌਂਸੂਲੇਟ ਨੇ ਉਹਨਾਂ ਦੇ ਉੱਤੇ, ਤੇ ਉਹਨਾਂ ਦੀ ਇਨਫੋਰਮੇਸ਼ਨ, ਉਹਨਾਂ ਦੀ ਜਾਣਕਾਰੀ ਜਿਹੜੀ ਆ ਉਹ ਸਾਨੂੰ ਮੁਹੱਈਆ ਕਰਾਓ। ਤੇ ਸਾਰਾ ਨੈਰੇਟਿਵ ਇਹ ਪੇਸ਼ ਕੀਤਾ ਜਾ ਰਿਹਾ ਹੈ ਕਿ ਜਿਹੜਾ FBI ਚੀਫ ਦੀ ਮੀਟਿੰਗ ਆ ਉਹ ਇਸ ਮਾਹੌਲ ਦੇ ਵਿੱਚ ਹੋਈ ਆ ਕਿ ਇੰਡੀਆ ਤੇ US ਦਾ ਜਿਹੜਾ ਕੋਆਪਰੇਸ਼ਨ ਆ, ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਜ਼ ਨੇ, ਇੰਟੈਲੀਜੈਂਸ ਏਜੰਸੀਜ਼ ਨੇ, ਉਹਨਾਂ ਦਾ ਕੋਆਪਰੇਸ਼ਨ ਵਧਾਉਣ ਦੇ ਮਸਲੇ ਤੇ, ਤਾਂ ਕਿ ਜਿਹੜੇ ਟੈਰਰਿਜ਼ਮ ਜਾਂ ਟੈਰਰਿਸਟ ਐਕਟੀਵਿਟੀਜ਼ ਨੇ ਉਹਨਾਂ ਨੂੰ ਠੱਲ ਪਾਈ ਜਾ ਸਕੇ। ਤਾਂ ਇਹ ਹੈ ਕਿ ਇੰਡੀਆ ਅੱਜ ਤੱਕ ਦੀ ਜੋ ਇਹ ਰਿਪੋਰਟਿੰਗ ਆ ਉਹਦੇ ਬੇਸਿਸ ਤੇ ਅਸੀਂ ਦੇਖਣਾ ਹੋਵੇ ਤਾਂ ਇੰਡੀਆ ਹਜੇ ਵੀ ਕੋਸ਼ਿਸ਼ ਕਰ ਰਿਹਾ ਇਹ ਨੈਰੇਟਿਵ ਸਿਰਜਣ ਦੀ, ਇਹ ਬਰਤਾਂਤ ਸਿਰਜਣ ਦੀ ਕਿ ਅਸੀਂ ਦੋਸ਼ੀ ਨਹੀਂ ਆ, ਕਿ ਅਸੀਂ ਮਤਲਬ US ਦੇ ਨਾਲ ਇੱਕ ਮਤਲਬ ਅਸੀਂ ਦੱਬ ਕੇ ਨਹੀਂ ਗੱਲ ਕਰ ਰਹੇ, ਅਸੀਂ ਪੂਰੇ ਕੌਨਫੀਡੈਂਸ ਦੇ ਨਾਲ ਇਹ ਗੱਲ ਕਰ ਰਹੇ ਹਾਂ। ਤੇ ਮਤਲਬ ਉਹ ਕਿਤੇ ਵੀ ਉਹਨਾਂ ਦੀ ਗੱਲਬਾਤ ਦੇ ਵਿੱਚ ਇਸ ਗੱਲ ਦਾ ਜ਼ਿਕਰ ਨਹੀਂ ਕਿ ਇੰਡੀਆ ਨੂੰ ਜੇ ਇੱਕ ਅਸੀਂ ਕਹੀਏ ਵੀ ਜਿਹੜਾ ਕਨਵਿਕਟ ਦੇ ਤੌਰ ਤੇ ਉੱਤੇ ਮਤਲਬ ਉਹ ਮੰਨਿਆ ਜਾਵੇ। ਤਾਂ ਸਾਰੀ ਇੰਡੀਅਨ ਮੀਡੀਆ ਦੀ ਕਵਰੇਜ ਇਸੇ ਤਰ੍ਹਾਂ ਦੀ ਆ, ਪਰ ਉਹਦੇ ਵਿੱਚ ਜਿਹੜੀ ਇੰਡੀਪੈਂਡੈਂਟ ਜਿਹੜਾ ਇੱਕ ਨਿਊਜ਼ ਆਊਟਲੈਟ ਆ ਉਹਦੇ ਵਿੱਚ ਜਿਹੜੀ ਖਬਰ ਪ੍ਰਕਾਸ਼ਿਤ ਹੋਈ ਕੁਝ ਘੰਟੇ ਪਹਿਲਾਂ, ਜਿਹੜੀ ਕਿ ਸਾਰੀ ਦੁਨੀਆ ਦੇ ਵਿੱਚ ਹੁਣ ਚਰਚਾ ਦਾ ਵਿਸ਼ਾ ਬਣੀ ਹੈ ਕਿ ਇੰਡੀਆ ਨੇ ਜਿਹੜਾ ਆਪਣਾ ਰਿਪਬਲਿਕ ਡੇ ਪਰੇਡ ਸੀ 26 ਜਨਵਰੀ ਦੀ, ਉਹਦੇ ਲਈ ਇਨਵਾਈਟ ਕੀਤਾ ਸੀ ਜੋ ਬਾਈਡਨ ਨੂੰ ਐਜ਼ ਅ ਚੀਫ ਗੈਸਟ। ਉਹਦੇ ਲਈ ਹੁਣ ਇਹ ਸਪਸ਼ਟ ਹੋ ਗਿਆ ਕਿ ਜੋ ਬਾਈਡਨ ਨਹੀਂ ਜਾ ਰਹੇ ਆ, ਉਹਨਾਂ ਨੇ ਉਹ ਜਿਹੜਾ ਅਸੈਪਟ ਨਹੀਂ ਕੀਤਾ। ਤੇ ਜਿਹੜੀ ਇੰਡੀਪੈਂਡੈਂਟ ਦੀ ਨਿਊਜ਼ ਦੀ ਸਾਰੀ ਮਤਲਬ ਇਨਪੁਟ ਆ ਜਾਂ ਉਹਦਾ ਸਾਰਾ ਜਿਹੜੀ ਉਹਦੀ ਅਸੀਂ ਕਹਿ ਸਕਦੇ ਹਾਂ ਵਰਡਿੰਗ ਆ, ਉਹ ਕਲੀਅਰ ਕੱਟ ਇਹ ਆ ਕਿ ਇੱਕ ਸੋਰਸ ਨੂੰ ਕੋਟ ਕੀਤਾ ਗਿਆ ਆ, ਜਿਹਦੇ ਸੋਰਸ ਦੇ ਬੇਸਿਸ ਤੇ ਇਹ ਗੱਲ ਕਹੀ ਗਈ ਆ ਕਿ ਜੋ ਵੀ ਪਿਛਲੇ ਦਿਨਾਂ ਦੇ ਵਿੱਚ ਹੋਇਆ ਆ, ਜਿਵੇਂ ਇੰਡੀਆ ਦੇ ਉੱਤੇ ਐਲੀਗੇਸ਼ਨਸ ਲੱਗੀਆਂ ਨੇ ਤੇ US ਦੇ ਕੋਲ ਸਬੂਤ ਲੱਗਿਆ ਕਿ ਇੰਡੀਅਨ ਅਫੀਸ਼ੀਅਲਸ ਜਿਹੜੇ ਆ US ਸਿਟੀਜ਼ਨ ਜਿਹੜਾ ਸਿੱਖ ਸੀ ਉਹਨੂੰ ਮਰਡਰ ਕਰਨ ਦਾ ਪਲੋਟ ਕਰ ਰਹੇ ਸੀ, ਤੇ ਉਸ ਦੇ ਚੱਲਦੇ ਜਿਹੜਾ ਬਾਈਡਨ ਵੱਲੋਂ ਇਹ ਆਪਣਾ ਟ੍ਰਿਪ ਆ ਉਹ ਰੱਦ ਕੀਤਾ ਜਾ ਰਿਹਾ ਹੈ। ਤੇ ਦੂਜੇ ਪਾਸੇ ਉਹਦੇ ਨਾਲ ਜਿਹੜੀ ਕੁਆਡ ਦੀ ਬੜੀ ਇੰਪੋਰਟੈਂਟ ਮੀਟਿੰਗ ਸੀ ਜਿਹਦੇ ਵਿੱਚ ਇੰਡੀਆ ਇੱਕ ਪਾਰਟਨਰ ਵੀ ਜਿਹੜਾ US ਦੇ ਨਾਲ ਹੈਗਾ, ਤੇ ਜਿਸ ਬੇਸਿਸ ਦੇ ਉੱਤੇ ਇੰਡੀਆ ਜਿਹੜਾ ਆ ਸ਼ਾਇਦ ਆਪਣੀ ਬੜੀ ਸਟਰੋਂਗ ਪੋਜੀਸ਼ਨ ਸਮਝ ਰਿਹਾ ਹੈ ਇਸ ਟਾਈਮ US ਦੇ ਲਈ, ਤੇ ਉਹ ਮੀਟਿੰਗ ਵੀ ਹੁਣ ਜਿਹੜੀ ਆ ਉਹ ਮੁਲਤਵੀ ਜਾਂ ਪੋਸਟਪੋਨ ਅਸੀਂ ਕਹਿ ਸਕਦੇ ਹਾਂ ਹੋ ਰਹੀ ਹੈ, ਜਿਹੜੀ ਕਿ 27 ਜਨਵਰੀ ਨੂੰ ਹੋਣੀ ਸੀ। ਤਾਂ ਇਹ ਜੋ ਸਾਰਾ ਕੁਝ ਚੱਲ ਰਿਹਾ ਆ ਵੀ ਇੰਡੀਪੈਂਡੈਂਟ ਦੀ ਇਹ ਨਿਊਜ਼ ਆਉਣੀ ਤੇ FBI ਦੇ ਚੀਫ ਦਾ ਉੱਥੇ ਦੌਰਾ ਆ, ਤੇ ਮਤਲਬ ਇਹ ਕੋਈ ਨਿਊਜ਼ ਐਵੇਂ ਨਹੀਂ ਲੱਗੀ, ਮਤਲਬ ਜੇ ਸੋਰਸ ਦੇ ਬੇਸਿਸ ਤੇ ਲੱਗੀ ਆ, ਕੋਈ ਗਵਰਨਮੈਂਟ ਅਫੀਸ਼ੀਅਲ ਨੂੰ ਸੋਰਸ ਕੋਟ ਕੀਤਾ ਗਿਆ ਆ, ਤਾਂ US ਨੇ ਇਹ ਕਲੀਅਰ ਕੱਟ ਇੱਕ ਬਹੁਤ ਬੜਾ ਡਿਪਲੋਮੈਟਿਕ ਸੈਟਬੈਕ ਦਿੱਤਾ ਇੰਡੀਆ ਨੂੰ। ਹੁਣ ਕਿਉਂਕਿ ਥੋੜਾ ਸਮਾਂ ਆ ਤਾਂ ਹੁਣ ਇੰਡੀਆ ਕਿਸੇ ਹੋਰ ਨੂੰ ਕਿਹਨੂੰ ਚੀਫ ਗੈਸਟ ਬੁਲਾਉਂਦਾ ਆ, ਮਤਲਬ ਉਹ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ। ਪਰ ਇਹ ਕਲੀਅਰ ਆ ਵੀ ਜਿਹੜਾ ਅਸੀਂ ਇੱਕ ਵਾਰ ਪਹਿਲਾਂ ਵੀ ਪ੍ਰੋਗਰਾਮ 'ਚ ਇੱਕ ਦਿਨ ਗੱਲ ਕੀਤੀ ਸੀ ਕਿ ਜੋ ਬਾਈਡਨ ਦਾ ਇਹ ਡਿਸੀਜਨ ਬੜਾ ਮੈਟਰ ਕਰਨਾ ਹੈ ਸਿੱਖਾਂ ਦੇ ਲਈ, ਕਿ US ਕਿੰਨੀ ਕੁ ਜਿਹੜੀ ਸਖਤ ਅਪਰੋਚ ਆ ਇੰਡੀਆ ਦੇ ਖਿਲਾਫ ਲੈਂਦਾ ਆ। ਜੋ ਇੰਡੀਆ ਨੇ ਐਕਟ ਕੀਤਾ ਆ ਸਿੱਖਾਂ ਦੇ ਖਿਲਾਫ, ਸਿੱਖਾਂ ਦੇ ਉੱਤੇ ਅਟੈਕਸ ਕੀਤੇ ਆ ਵੈਸਟਰਨ ਸੋਇਲ ਦੇ ਉੱਤੇ, ਪਰ ਉਹਦੇ ਵਿੱਚ ਅੱਜ ਇਹ ਸਪਸ਼ਟ ਹੋ ਗਿਆ ਕਿ ਜਿਹੜਾ US ਆ ਉਹ ਪੂਰੀ ਸਖਤੀ ਦੇ ਨਾਲ ਇੰਡੀਆ ਦੇ ਨਾਲ ਮਤਲਬ ਇਸ ਮਸਲੇ ਨੂੰ ਲੈ ਰਿਹਾ ਹੈ। ਤੇ ਇਹਦੇ ਵਿੱਚ ਜਿਹੜੀ ਅੱਜ ਨਿਊਯਾਰਕ ਟਾਈਮਸ ਦੀ ਵੀ ਰਿਪੋਰਟ ਆ ਜਿਹੜੀ ਉਹ ਬੜੀ ਇੰਟਰਸਟਿੰਗ ਆ। ਮਤਲਬ ਨਿਊਯਾਰਕ ਟਾਈਮਸ ਦੇ ਵਿੱਚ ਇਹ ਰਿਪੋਰਟ ਲੱਗੀ ਆ ਜਿਹਦਾ ਟਾਈਟਲ ਬਾਈਡਨਸ ਨਿਊ ਫਰੈਂਡਸ਼ਿਪ ਵਿਦ ਮੋਦੀ ਇਜ਼ ਆਲਰੇਡੀ ਅੰਡਰ ਥ੍ਰੈਟ, ਜਿਹੜੀ ਕਿ ਕਪਿਲ ਕੋਮੇਰੇਡੀ ਵੱਲੋਂ ਲਿਖਿਆ ਗਿਆ ਹੈ ਆਰਟੀਕਲ, ਕਾਫੀ ਲੰਮਾ ਆਰਟੀਕਲ ਜੀ, ਪਰ ਉਹਦੇ ਵਿੱਚ ਬੜੀ ਦੇਖੋ ਸਮਝਣ ਵਾਲੀ ਗੱਲ ਆ। ਜਿਹੜੇ ਲਾਸਟ ਪੈਰਾਗ੍ਰਾਫਸ ਨੇ ਉਸ ਆਰਟੀਕਲ ਦੇ ਉਹ ਬੜੇ ਇੰਪੋਰਟੈਂਟ ਆ, ਮੈਂ ਜ਼ਰੂਰ ਇੱਥੇ ਪੜ੍ਹਨੇ ਚਾਹਾਂਗਾ ਉਹ ਆਪਣੇ ਦਰਸ਼ਕਾਂ ਦੇ ਲਈ, ਜਿਹਦੇ ਵਿੱਚ ਉਹ ਲਿਖਦੇ ਆ ਕਿ ਵਾਸ਼ਿੰਗਟਨ ਸ਼ੁਡਨਟ ਫੀਲ ਟੂ ਸੈਟਿਸਫਾਈਡ, ਜਿਹੜੇ ਰਿਲੇਸ਼ਨਸ ਨੇ ਮੋਦੀ ਨਾਲ ਲੈ ਕੇ ਜਾਂ ਇੰਡੀਆ ਨਾਲ ਲੈ ਕੇ ਉਹਨਾਂ ਨੂੰ। ਮਿਸਟਰ ਮੋਦੀ ਇਫ ਹੀ ਫੀਲਸ ਕੋਰਨਰਡ may not flinch from immolating the relationship with the United States, reinventing himself explicitly as India's defender against Western bullies। ਤੇ ਜਿਹੜੀ ਇਹ ਵਰਡਿੰਗ ਉਹ ਲੈ ਰਿਹਾ ਰਾਈਟਰ, ਉਹ ਸਪਸ਼ਟ ਕਰਦਾ ਵੀ ਜਿਹੜਾ ਨਰਿੰਦਰ ਮੋਦੀ ਆ ਉਹ ਕਿਸੇ ਵੀ ਹੱਦ ਤੱਕ ਜਾ ਸਕਦਾ, ਤੇ ਵੈਸਟ ਨੂੰ ਵੀ ਜਿਹੜਾ ਆ ਉਹ ਇਸ ਗੱਲ ਬਾਰੇ ਮਤਲਬ ਵੈਸਟ ਬੜਾ ਕੰਸਰਨਡ ਆ, ਕਿਉਂਕਿ ਉਸ ਖਿੱਤੇ ਦੇ ਵਿੱਚ ਇੰਡੀਆ ਦੀ ਇੰਪੋਰਟੈਂਸ ਜ਼ਰੂਰ ਆ ਵੈਸਟਰਨ ਇੰਟਰਸਟ ਦੇ ਲਈ, ਪਰ ਮੋਦੀ ਇੱਕ ਐਜ਼ ਅ ਰੂਲਰ, ਐਜ਼ ਅ ਲੀਡਰ ਜਿਹੜਾ ਆ ਉਹ ਭਰੋਸੇਯੋਗ ਨਹੀਂ ਆ।
ਵੈਸਟ ਦੇ ਜੀ। ਵਾਸਤੇ। ਤੇ ਜਿਹਨੂੰ ਇਹ ਜਿਹੜਾ ਰਾਈਟਰ ਆ ਉਹ ਦੱਸ ਰਿਹਾ ਹੈ ਤੇ ਅੱਗੇ ਉਹ ਲਿਖਦੇ ਆ ਕਿ that would of course be a severe setback for both New Delhi and Washington, where the eagerness to quote India stems primarily from the belief that it can be a democratic counterweight to China. But India, as one of Mr. Modi's closest advisors told me recently, ਕਿ ਮੋਦੀ ਦਾ ਇੱਕ ਬੜਾ ਜਿਹੜਾ ਕਲੋਜ਼ੈਸਟ ਐਡਵਾਈਜ਼ਰ ਸੀ ਉਹਨੇ ਇਸ ਰਾਈਟਰ ਨੂੰ ਦੱਸਿਆ ਕਿ ਜਿਹੜਾ ਇੰਡੀਆ ਆ ਉਹਨੂੰ ਜਿਹੜਾ ਵੈਸਟ ਆ ਉਹ ਮਸਟ ਨੋਟ ਬੀ ਟੇਕਨ ਫॉर ਗ੍ਰਾਂਟਡ। ਇਹ ਮਤਲਬ ਨਾ ਮੰਨੇ ਵੈਸਟ ਕਿ ਇੰਡੀਆ ਜਿਹੜਾ ਆ ਉਹ ਸਾਡੇ ਨਾਲ ਇਮਾਨਦਾਰ ਰਹੂਗਾ ਇਸ ਭਾਈਵਾਲੀ ਦੇ ਵਿੱਚ ਜੋ ਸਾਊਥ ਏਸ਼ੀਆ ਦੇ ਵਿੱਚ ਜੀਓਪੋਲੀਟੀਕਲ ਇੰਟਰਸਟ ਨੇ ਵੈਸਟ ਦੇ। ਤੇ ਇਟ ਇਜ਼ ਨੋਟ ਇਨਕਨਸੀਵੇਬਲ ਫॉर ਇੰਡੀਆ to drift away from the best and strike a rapprochement with China if Mr. Modi feels ostracized, and Indians will endure the pain and go along if they believe that the United States is seeking to endanger their nation's territorial integrity। ਮਤਲਬ ਉਹ ਇਹ ਗੱਲ ਇੱਥੇ ਕਹਿ ਰਿਹਾ ਆ ਜਿਹੜਾ ਰਾਈਟਰ ਆ ਵੀ ਇੰਡੀਆ ਜਿਹੜਾ ਆ ਉਹ ਚਾਈਨਾ ਦੇ ਨਾਲ ਵੀ ਮਤਲਬ ਕਿਸੇ ਵੀ ਟਾਈਮ ਅਲਾਈ ਹੋ ਸਕਦਾ ਆ ਜਿਹੜੀ ਮੋਦੀ ਦੀ ਇਹ ਸਾਰੀ ਗਵਰਨਮੈਂਟ ਆ। whatever the consequences for India, if that happens, America's grand vision for the 21st century, a democratic concert to contain China, will be dead। ਮਤਲਬ ਇਹ ਰਾਈਟਰ ਦੀ ਜਿਹੜੀ ਆ ਆਪਣੀ ਜਿੰਨੀ ਉਹਦੀ ਸਮਝ ਆ ਉਹਦੇ ਵਿੱਚੋਂ ਇਹ ਗੱਲ ਨਿਕਲ ਕੇ ਆ ਰਹੀ ਹੈ ਕਿ ਇੰਡੀਆ ਭਰੋਸੇਯੋਗ ਪਾਰਟਨਰ ਨਹੀਂ ਆ ਉਸ ਖਿੱਤੇ ਦੇ ਵਿੱਚ ਯੂਐਸ ਦੇ ਲਈ ਜੇ ਡੈਮੋਕ੍ਰੈਟਿਕ ਵੈਲਿਊਜ਼ ਦੇ ਉੱਤੇ ਗੱਲ ਕਰਨੀ ਹੋਵੇ, ਜਿਹੜੀ ਕਿ ਅਸੀਂ ਪਿਛਲੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਕਾਫੀ ਡਿਟੇਲ ਦੇ ਵਿੱਚ ਗੱਲਬਾਤ ਕਰਦੇ ਵੀ ਰਹੇ ਹਾਂ। ਤਾਂ ਉੱਥੇ ਜੀਓਪੋਲੀਟੀਕਲ ਸਿਚੁਏਸ਼ਨ ਜੋ ਬਣੀ ਹੋਈ ਆ, ਜਿਵੇਂ ਦਾ ਇੰਡੀਆ ਦਾ ਬਿਹੇਵੀਅਰ ਆ, ਤਾਂ ਉਹਦੇ ਵਿੱਚ ਇਹ ਤਾਂ ਹੁਣ ਸਪਸ਼ਟ ਆ ਕਿ ਜੇ ਮਤਲਬ ਜਿਹੜੀ ਯੂਐਸ ਤੇ ਇੰਡੀਆ ਦੀਆਂ ਟੈਨਸ਼ਨਸ ਨੇ ਉਹ ਹੋਰ ਜ਼ਿਆਦਾ ਵਧਣਗੀਆਂ ਤੇ ਜਿਹੜਾ ਯੂਐਸ ਆ ਉਹ ਵੀ ਇਸ ਟਾਈਮ ਮਤਲਬ ਕੋਈ ਵੀ ਢਿੱਲਾ ਨਹੀਂ ਪੈ ਰਿਹਾ ਜੋ ਹੁਣ ਤੱਕ ਦੇਖਣ ਚ ਆ ਰਿਹਾ ਕਿ ਅਕਾਊਂਟੇਬਿਲਿਟੀ ਜਿਹੜੀ ਆ ਉਹ ਇੰਡੀਆ ਦੀ ਐਕਸਟ੍ਰੀਮ ਲੈਵਲ ਤੱਕ ਫਿਕਸ ਕਰਨ ਦੀ ਜਿਹੜੀ ਅਪਰੋਚ ਆ ਉਹ ਲੈ ਰਿਹਾ ਬਾਈਡਨ ਐਡਮਿਨਿਸਟ੍ਰੇਸ਼ਨ। ਜੀ ਨਹੀਂ, ਇੱਥੇ ਸੁਖਵਿੰਦਰ ਸਿੰਘ ਜੀ ਦੋ ਚੀਜ਼ਾਂ ਦੇਖਣ ਵਾਲੀਆਂ ਨੇ ਵੀ ਇਹ ਸਾਰੇ ਪਾਰਟ ਨੂੰ ਲੈ ਕੇ ਜਿਵੇਂ ਹਜੇ ਅਫੀਸ਼ੀਅਲ ਜਿਹੜੀ ਸਟੇਟਮੈਂਟ ਹੈਗੀ ਆ ਉਹ ਅਮਰੀਕਾ ਦੇ ਵੱਲੋਂ ਨਹੀਂ ਦਿੱਤੀ ਗਈ FBI ਡਾਇਰੈਕਟਰ ਦੀ ਇੰਡੀਆ ਵਿਜ਼ਿਟ ਨੂੰ ਲੈ ਕੇ ਵੀ ਉੱਥੇ ਕੀ ਗੱਲਬਾਤ ਹੋਈ ਹੈ ਜਾਂ ਕਿਸੇ ਵੀ ਤਰ੍ਹਾਂ ਦੀਆਂ ਅਮਰੀਕਾ ਵੱਲੋਂ ਡਿਟੇਲਸ ਨਹੀਂ ਸਾਹਮਣੇ ਆਈਆਂ, ਪਰ ਇੱਕ ਵੱਖਰੀ ਕਿਸਮ ਦਾ ਜਾਂ ਆਪਣੀ ਕਿਸਮ ਦਾ ਸਟੈਂਡ ਇੰਡੀਅਨ ਮੀਡੀਆ ਵੱਲੋਂ ਲਿਆ ਜਾ ਰਿਹਾ ਹੈ ਜਿਹਦੇ 'ਤੇ ਅਸੀਂ ਇਹ ਸਮਝ ਸਕਦੇ ਹਾਂ ਕਿ ਇੰਡੀਆ ਦੀ ਜਿਹੜੀ ਗਵਰਨਮੈਂਟ ਹੈਗੀ ਹੈ ਉਹ ਇਸ ਸਾਰੇ ਪਾਰਟ ਨੂੰ ਲੈ ਕੇ ਕੀ ਪੋਜੀਸ਼ਨ ਲੈ ਰਹੀ ਹੈ। ਸੋ ਇੱਕ ਤਾਂ ਪੁਆਇੰਟ ਇਹ ਹੈ ਵੀ ਇੰਡੀਆ ਦਾ ਇਸ ਦੇ ਉੱਤੇ ਸਟੈਂਡ ਅੱਜ ਦੀ ਡੇਟ ਦੇ ਵਿੱਚ ਕੀ ਹੈ, ਅਤੇ ਦੂਜੀ ਗੱਲ ਇਹ ਹੈ ਜਿਹੜਾ ਤੁਸੀਂ ਜ਼ਿਕਰ ਕੀਤਾ ਆ ਕਿ ਅਸੀਂ ਇਸ ਵਕਤ ਜੋ ਭਾਰਤ ਦਾ ਨਜ਼ਰੀਆ ਅਮਰੀਕਾ ਦਾ ਨਜ਼ਰੀਆ ਆ ਇੰਡੀਆ ਦੇ ਪ੍ਰਤੀ ਉਹਦੇ ਵਿੱਚ ਕੀ ਸ਼ਿਫਟ ਹੁੰਦਾ ਨਜ਼ਰ ਆ ਰਿਹਾ ਹੈ। ਜਿਵੇਂ ਅਮਰੀਕਾ ਨੂੰ ਇੱਕ ਸਟ੍ਰੈਟੇਜਿਕ ਅਲਾਏ ਦੇ ਤੌਰ 'ਤੇ ਭਾਰਤ ਜਿਹੜਾ ਆ ਉਹ ਦੇਖਿਆ ਜਾ ਰਿਹਾ ਸੀਗਾ, ਅਮਰੀਕਾ ਦੇ ਲਈ ਭਾਰਤ ਇੱਕ ਸਟ੍ਰੈਟੇਜਿਕ ਅਲਾਏ ਦੇ ਤੌਰ 'ਤੇ ਦੇਖਿਆ ਜਾ ਰਿਹਾ ਸੀ। ਸੋ ਕੀ ਉਹਦੇ ਵਿੱਚ ਕੋਈ ਸ਼ਿਫਟ ਹੁੰਦੀ ਨਜ਼ਰ ਆ ਰਹੀ ਹੈ ਜਿਸ ਹਿਸਾਬ ਨਾਲ ਅਮਰੀਕਾ ਹੁਣ ਚੱਲ ਰਿਹਾ ਹੈ? ਸੋ ਇਹ ਦੂਜਾ ਸਵਾਲ ਹੈ ਮੇਰਾ ਵੀ ਅਮਰੀਕਾ ਦੀ ਜਿਹੜੀ ਭਾਰਤ ਪ੍ਰਤੀ ਪੋਲਿਸੀ ਹੈ ਕਿਵੇਂ ਉਹਨੂੰ ਡੀਲ ਕਰਨਾ ਜਾਂ ਕਿਵੇਂ ਭਾਰਤ ਨਾਲ ਚੱਲਣਾ ਉਹਦੇ ਵਿੱਚ। ਦੇਖੋ ਬਿਲਕੁਲ ਜਿਹੜੀ ਇੰਡੀਆ ਦੀ ਪੋਲਿਸੀ ਆ, ਫੋਰਨ ਪੋਲਿਸੀ ਆ, ਉਹਦਾ ਜਿਹੜਾ ਸਪੋਕਸ ਪਰਸਨ ਆ ਇਸ ਟਾਈਮ ਜਾਂ ਉਹਦਾ ਲੀਡਰ ਆ ਐਸ ਜੈਸ਼ੰਕਰ, ਇੰਡੀਆ ਦਾ ਫੋਰਨ ਮਿਨਿਸਟਰ ਆ, ਉਹ ਲਗਾਤਾਰ ਵੈਸਟ ਬਾਰੇ ਬਹੁਤ ਘਟੀਆ ਦਰਜੇ ਦੀ ਸ਼ਬਦਾਵਲੀ ਲਗਾਤਾਰ ਵਰਤਦੇ ਰਹੇ। ਮਤਲਬ ਉਹਨਾਂ ਦੀਆਂ ਪ੍ਰੈਸ ਕਾਨਫਰੰਸਿਸ ਦੇ ਵਿੱਚ ਵੀ ਵੈਸਟ ਦੇ ਬਾਰੇ ਉਹਨਾਂ ਦਾ ਜਿਹੜਾ ਨਜ਼ਰੀਆ ਕੋਈ ਬਹੁਤਾ ਚੰਗਾ ਨਹੀਂ ਹੈ। ਤੇ ਹੁਣ ਜੇ ਅਸੀਂ ਵੈਸਟ ਨੂੰ ਰਿਪਰੈਜ਼ੈਂਟ ਕਰਨ ਵਾਲੀ ਯੂਐਸ ਜਿਹੜੀ ਐਜ਼ ਅ ਕੰਟਰੀ ਅਸੀਂ ਦੇਖੀਏ ਤਾਂ ਉਹਦੇ ਵਿੱਚ ਯੂਐਸ ਨੇ ਆਫਟਰ 91 ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਇਨਵੈਸਟ ਕੀਤਾ। ਇੰਡੀਆ ਨੂੰ ਕਾਫੀ ਸਪੋਰਟ ਵੀ ਰਹੀ ਹੈ ਯੂਐਸ ਦੀ ਜਦੋਂ ਤੋਂ ਲਿਬਰਲਾਈਜੇਸ਼ਨ ਓਪਨ ਹੋਈ ਹੈ ਇੰਡੀਆ ਦੇ ਵਿੱਚ। ਤੇ ਮਤਲਬ ਇੱਕ ਤਰ੍ਹਾਂ ਦੇ ਨਾਲ ਇੱਥੋਂ ਤੱਕ ਪਹੁੰਚਣ ਤੱਕ ਯੂਐਸ ਦੀ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਯੂਐਸ ਨੇ ਬਹੁਤ ਕੁਝ ਇੰਡੀਆ ਦੇ ਉੱਤੇ ਲਾਇਆ, ਜਿਹਦੇ ਵਿੱਚ ਅਸੀਂ ਦੇਖਿਆ ਕਿ ਇੰਡੀਆ ਦੀਆਂ ਜਿਹੜੀਆਂ ਹਿਊਮਨ ਰਾਈਟਸ ਵਾਇਲੇਸ਼ਨਸ ਰਹੀਆਂ ਨੇ, ਜਾਂ ਜਿਵੇਂ ਉੱਥੇ ਰਿਲੀਜੀਅਸ ਫਰੀਡਮ ਦੇ ਉੱਤੇ ਅਟੈਕ ਰਿਹਾ ਆ, ਜਿਹੜੀਆਂ ਕਿ ਡੈਮੋਕ੍ਰੈਟਿਕ ਵੈਲਿਊਜ਼ ਜਿਨ੍ਹਾਂ ਦੇ ਉੱਤੇ ਯੂਐਸ ਖੜਾ ਆ, ਉਹਦੀ ਸਾਰੀ ਪੋਲਿਸੀ ਖੜੀ ਹੁੰਦੀ ਆ, ਉਹਦੇ ਨਾਲ ਨਹੀਂ ਸੀ ਮਿਲਦੀਆਂ। ਪਰ ਫਿਰ ਵੀ ਯੂਐਸ ਜਿਹੜਾ ਆ ਕਿਤੇ ਨਾ ਕਿਤੇ ਉੱਧਰੋਂ ਅੱਖਾਂ ਬੰਦ ਕਰਕੇ, ਕਿਉਂਕਿ ਲੌਂਗ ਟਰਮ ਜਿਹੜੀ ਯੂਐਸ ਦੀ ਪੋਲਿਸੀ ਸੀ ਉਹਦੇ ਵਿੱਚ ਇੰਡੀਆ ਇੱਕ ਇੰਪੋਰਟੈਂਟ ਪਲੇਅਰ ਸੀ, ਉਹਦੇ ਤੇ ਚੱਲਦਾ ਰਿਹਾ। ਪਰ ਹੁਣ ਜਿਹੜੇ ਲੋਕ ਇੰਡੀਆ ਤੇ ਰੂਲ ਕਰ ਰਹੇ ਆ, ਜਿਹੜੀ ਜਮਾਤ ਜਿਹੜੀ ਕਮਿਊਨਿਟੀ ਇੰਡੀਆ ਤੇ ਰੂਲ ਕਰ ਰਹੀ ਆ ਐਜ਼ ਅ ਮੈਜੋਰਿਟੀ, ਉੱਥੇ ਜਿਹੜਾ ਉਹਨਾਂ ਦਾ ਬਿਹੇਵੀਅਰ ਆ ਸਦੀਆਂ ਤੋਂ ਜਿਹੜਾ ਚੱਲਿਆ ਆ ਰਿਹਾ,
ਵੀ ਅਸੀਂ ਉਹ ਦੇਖੀਏ ਵੀ ਸਿੱਖ ਜਿਹੜੇ ਆ, ਸਿੱਖਾਂ ਨੇ ਉਸ ਕਮਿਊਨਿਟੀ ਦੇ ਲਈ ਆਪਣੀਆਂ ਕਿੰਨੀਆਂ ਕੁਰਬਾਨੀਆਂ ਦਿੱਤੀਆਂ, ਮਤਲਬ ਆਪਣੇ ਤਨ ਮਨ ਧਨ ਸਾਰਾ ਕੁਝ ਲਾਇਆ, ਪਰ ਫਿਰ ਵੀ ਸਿੱਖਾਂ ਨੂੰ ਕੀ ਮਿਲਿਆ? ਵੀ ਉਹ ਲੋਕ ਭਰੋਸੇਯੋਗ ਨਹੀਂ ਆ ਜੀ। ਤਾਂ ਇੱਕ ਵਾਰ ਫੇਰ ਜਿਹੜੀ ਹਿਊਮਨ ਹਿਸਟਰੀ ਆ ਜਾਂ ਜਿਹੜੀਆਂ ਦੇਸ਼ਾਂ ਦਾ ਇਤਿਹਾਸ ਆ ਉਹਦੇ ਵਿੱਚ, ਪੋਲੀਟੀਕਲ ਹਿਸਟਰੀ ਦੇ ਵਿੱਚ ਪ੍ਰੂਵ ਹੋ ਰਿਹਾ ਕਿ ਜਿਹੜੀ ਉਹ ਕਮਿਊਨਿਟੀ ਆ ਉਹ ਕਿਸੇ ਲਈ ਵੀ ਭਰੋਸੇਯੋਗ ਨਹੀਂ, ਉਹ ਕਿਸੇ ਦੇ ਭਰੋਸੇ ਵਾਲੇ ਅਲਾਈ ਨਹੀਂ ਆ। ਤਾਂ US ਨੇ ਸ਼ਾਇਦ, ਮੈਨੂੰ ਇਹ ਲੱਗ ਰਿਹਾ ਹੈ ਕਿ ਜਿਹੋ ਜਿਹੀ US ਦੀ ਅਪਰੋਚ ਆ, ਤਾਂ ਜੋ ਹਜੇ ਗੱਲਾਂ ਸਾਨੂੰ ਨਹੀਂ ਪਤਾ, ਜੋ ਬਿਹਾਈਂਡ ਦਾ ਡੋਰਸ ਚੱਲ ਰਹੀਆਂ ਨੇ, ਉਹ US ਨੇ ਸ਼ਾਇਦ ਉਹ US ਦੇ ਸਾਹਮਣੇ ਹੁਣੇ ਪ੍ਰੂਵ ਹੋ ਚੁੱਕਿਆ ਕਿ ਜਿਹੜਾ ਇੰਡੀਆ ਆ ਉਹ ਡੈਮੋਕ੍ਰੈਟਿਕ ਵੈਲਿਊਜ਼ ਦੇ ਮਸਲੇ ਦੇ ਉੱਤੇ ਜਿਹੜਾ ਅਲਾਇੰਸ ਆ US ਦਾ ਉਸ ਖਿੱਤੇ ਦੇ ਵਿੱਚ, ਉਹਦੇ ਲਈ ਸੁਟੇਬਲ ਪਾਰਟਨਰ ਨਹੀਂ ਆ। ਤਾਂ ਉਹਦੇ ਚੱਲਦੇ ਹੀ ਹੁਣ ਜਿਹੜੀ US ਦੀ ਪੋਲਿਸੀ ਆ ਉਹ ਸਾਰੀ ਇੰਡੀਆ ਦੇ ਬਾਰੇ ਜਿਹੜੀ ਆ ਅਸੀਂ ਦੇਖਾਂਗੇ ਕਿ ਉਹ ਕਿਹੋ ਜਿਹਾ ਮਤਲਬ ਰੰਗ ਰੂਪ ਲੈਂਦੀ ਆ ਅਗਲੇ ਸਮੇਂ ਦੇ ਵਿੱਚ। ਪਰ ਇੱਥੇ ਹੁਣ ਜਿਹੜੀ ਸਿਚੁਏਸ਼ਨ ਬਣੀ ਆ ਉਹਦੇ ਵਿੱਚ ਸਿੱਖ ਲੀਡਰਸ਼ਿਪ ਦਾ ਬਹੁਤ ਅਹਿਮ ਰੋਲ ਬਣ ਜਾਂਦਾ ਆ। ਇਹਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਹੋਰ ਦੱਸਦਾ ਕਿ ਜਿਹੜੀ ਅੱਜ ਹੋਰ ਬੜੀਆਂ ਇੰਟਰਸਟਿੰਗ ਖਬਰਾਂ ਕੈਨੇਡਾ ਤੋਂ ਆਈਆਂ ਜੀ। ਕੈਨੇਡਾ ਤੋਂ ਜਿਹੜੇ ਸੀਸਸ ਨੇ, ਜਿਹੜੀ ਉੱਥੋਂ ਦੀ ਇੰਟੈਲੀਜੈਂਸ ਏਜੰਸੀ ਆ, ਕੈਨੇਡਾ ਦੀ ਫੈਡਰਲ ਇੰਟੈਲੀਜੈਂਸ ਏਜੰਸੀ ਆ, ਉਹਦੇ ਚੀਫ ਨੇ, ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਇੱਕ CTV ਦੇ ਨਾਲ ਇੱਕ ਇੰਟਰਵਿਊ ਦੇ ਵਿੱਚ। ਇਹ ਜਦੋਂ ਉਹਨਾਂ ਨੂੰ ਸਵਾਲ ਕੀਤੇ ਗਏ ਕਿ CS ਫੇਲ ਰਹੀ ਆ ਜੇ ਭਾਈ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਮਰਡਰ ਆ ਉਸ ਮਾਮਲੇ ਦੀ ਗੱਲ ਕਰਨੀ ਹੋਵੇ, ਤਾਂ ਉਹਨਾਂ ਦਾ ਇਹ ਜਵਾਬ ਸੀ ਕਿ ਸਾਨੂੰ ਕਈ ਗੱਲਾਂ ਜਿਹੜੀਆਂ ਮੀਡੀਆ ਦੇ ਵਿੱਚ ਆ ਰਹੀਆਂ ਨੇ ਕਿ ਕੈਨੇਡਾ ਦੀ ਇੰਟੈਲੀਜੈਂਸ ਨੂੰ ਪਤਾ ਸੀ ਵੀ ਸਾਨੂੰ ਉਹ ਸਾਰੀਆਂ ਗੱਲਾਂ ਦਾ ਨਹੀਂ ਸੀ ਪਤਾ, ਵੀ ਕਾਫੀ ਗੱਲਾਂ ਜਿਹੜੀਆਂ ਨੇ ਉਹ US ਦੀ ਜਿਹੜੀ ਇੰਡੈਕਟਮੈਂਟ ਜਦੋਂ ਪੇਸ਼ ਹੋਈ ਆ ਉਹ ਤੋਂ ਬਾਅਦ ਸਾਨੂੰ ਪਤਾ ਲੱਗੀਆਂ ਨੇ। ਤਾਂ ਹੁਣ ਇਸ ਦੇ ਜਿਹੜੇ ਮੁਖੀ ਆ ਉਹਨਾਂ ਦੀ ਸਟੇਟਮੈਂਟ ਆ, ਪਰ ਨਾਲ ਉਹਨਾਂ ਨੇ ਕਮੈਂਟ ਕੀਤਾ, ਉਹ ਮੈਂ ਕਮੈਂਟ ਜ਼ਰੂਰ ਪੜ੍ਹਨਾ ਚਾਹਾਂਗਾ। ਉਹ ਕਹਿੰਦੇ ਮਤਲਬ ਇੰਡੀਆ ਦੇ ਬਾਰੇ ਕਿ ਇਟਸ ਅਨਅਸੈਪਟੇਬਲ ਦੈਟ ਦ ਇੰਡੀਅਨ ਗਵਰਨਮੈਂਟ ਵਾਸ engaged in the murder of a Canadian on Canadian soil, he said, and we absolutely need accountability of the Indian government। ਇਹ ਜਿਹੜੀ ਇਨਵੈਸਟੀਗੇਸ਼ਨ ਆ, ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੀ ਕੈਨੇਡਾ ਦੀਆਂ ਏਜੰਸੀਜ਼ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਜਦੋਂ ਉਹਦੇ ਵਿੱਚ ਚਾਰਜਿਸ ਫਰੇਮ ਹੋਣਗੇ ਤਾਂ ਹੋਰ ਬੜੀਆਂ ਗੱਲਾਂ ਜਿਹੜੀਆਂ ਨੇ ਉਹ ਫਿਰ ਪਬਲਿਕ ਹੋਣਗੀਆਂ ਇਹ ਸਾਰੇ ਮਾਮਲੇ ਦੇ ਬਾਰੇ, ਤੇ ਜਿਹੜਾ ਬਾਰੇ ਉਹ ਕਹਿੰਦੇ ਹਜੇ ਮੈਂ ਜ਼ਿਕਰ ਨਹੀਂ ਕਰ ਸਕਦਾ ਕਿਉਂਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ। ਪਰ ਨਾਲ ਉਹਨਾਂ ਨੇ ਫਿਰ ਉਹ ਦੁਹਰਾਇਆ ਕਿ ਇੰਡੀਆ ਦੀ ਅਕਾਊਂਟੇਬਿਲਿਟੀ ਕੈਨੇਡਾ ਇਸ ਮਾਮਲੇ 'ਚ ਜ਼ਰੂਰ ਫਿਕਸ ਕਰੇਗਾ। ਤੇ ਇਸ ਤੋਂ ਕੁਝ ਘੰਟਿਆਂ ਬਾਅਦ ਹੀ ਜਿਹੜੀ ਆ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਜਸਟਿਨ ਟਰੂਡੋ, ਉਹਨਾਂ ਦੀ ਬੜੀ ਇੰਪੋਰਟੈਂਟ ਸਟੇਟਮੈਂਟ ਆਈ ਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਸਟੇਟਮੈਂਟ ਪਾਰਲੀਮੈਂਟ ਦੇ ਵਿੱਚ ਦਿੱਤੀ ਆ ਪ੍ਰਾਈਮ ਮਿਨਿਸਟਰ ਟਰੂਡੋ ਨੇ ਇੰਡੀਆ ਦੀ ਇਨਵੋਲਵਮੈਂਟ ਦੀ ਨਿੱਜਰ ਮਰਡਰ ਕੇਸ ਦੇ ਵਿੱਚ, ਉਹ ਕਹਿੰਦੇ ਮੈਨੂੰ ਤਾਂ ਪਾਰਲੀਮੈਂਟ 'ਚ ਦੇਣੀ ਪਈ ਕਿਉਂਕਿ ਇਸ ਤੋਂ ਪਹਿਲਾਂ ਸਾਨੂੰ ਪਤਾ ਸੀ, ਸਾਡੇ ਕੋਲ ਸਬੂਤ ਆ ਚੁੱਕੇ ਸੀ, ਅਸੀਂ ਇੰਡੀਆ ਦੇ ਨਾਲ ਡਿਪਲੋਮੈਟਿਕ ਲੈਵਲ ਤੇ ਹਾਇਰ ਲੈਵਲਸ ਦੇ ਉੱਤੇ ਇਹ ਗੱਲ ਡਿਪਲੋਮੈਟਿਕ ਤਰੀਕੇ ਨਾਲ ਕਰ ਚੁੱਕੇ ਸੀ। ਪਰ ਕਿਉਂਕਿ ਇੰਡੀਆ ਦਾ ਜਿਹੜਾ ਰਿਸਪੌਂਸ ਆ ਉਹ ਨਹੀਂ ਸੀ ਜ਼ਿੰਮੇਵਾਰੀ ਵਾਲਾ, ਤੇ ਉਹ ਕਹਿੰਦੇ ਵੀ ਇੰਡੀਆ ਨੂੰ ਰੋਕਣ ਦੇ ਲਈ ਵੀ ਇੰਡੀਆ ਹੋਰ ਵੀ ਮਤਲਬ ਜਿਹੜੀਆਂ ਅਟੈਂਪਟਸ ਕਰ ਰਿਹਾ ਸੀ ਕੈਨੇਡਾ ਦੇ ਵਿੱਚ, ਉਹਨੂੰ ਰੋਕਣ ਦੇ ਲਈ ਫਿਰ ਮੈਨੂੰ ਪਬਲਿਕਲੀ ਪਾਰਲੀਮੈਂਟ ਦੇ ਵਿੱਚ ਇਹ ਗੱਲ ਲੈ ਕੇ ਆਉਣੀ ਪਈ ਤੇ ਮੀਡੀਆ ਦੇ ਵਿੱਚ ਸਾਨੂੰ ਪਬਲਿਕਲੀ ਇਹ ਗੱਲ ਕਰਨੀ ਪਈ ਵੀ ਇੰਡੀਆ ਜਿਹੜਾ ਆ ਉਹ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਆ ਉਹ ਕੈਨੇਡਾ ਦੇ ਵਿੱਚ ਕਰ ਰਿਹਾ ਹੈ। ਮਤਲਬ ਉਹਨਾਂ ਦਾ ਕਹਿਣਾ ਸੀ ਕਿ ਮੈਂ ਰੌਲਾ ਇਸ ਕਰਕੇ ਪਾਇਆ ਵੀ ਇੰਡੀਆ ਹੋਰ ਵੀ ਬੜਾ ਕੁਛ ਕਰਨ ਜਾ ਰਿਹਾ ਸੀ ਕੈਨੇਡਾ ਦੀ ਸੋਇਲ ਤੇ ਉਹਨਾਂ ਦੀ ਜਿਹੜੀ ਸਟੇਟਮੈਂਟ ਆ ਉਹਦੀ ਵਰਡਿੰਗ ਜਿਹੜੀ ਆ, ਉਹਨਾਂ ਨੇ ਕਿਹਾ ਕਿ Prime Minister Justin Trudeau says he chose to reveal a possible link between the Indian government and the killing of a Canadian to put a chill ਮੈਂ ਦਰਸ਼ਕਾਂ ਨੂੰ ਦੱਸਦਾ ਕਿ ਰੋਕਣ ਦੀ ਗੱਲ ਹੁੰਦੀ ਹੈ ਕਿ ਤੁਸੀਂ ਕਿਸੇ ਚੀਜ਼ ਨੂੰ ਰੋਕਣਾ ਚਾਹੁੰਦੇ ਹੋ। ਹੁਣ ਇੰਡੀਆ amid concerns in the Sikh community over safety, ਕਿ ਜੋ ਸਿੱਖ ਕਮਿਊਨਿਟੀ ਦੇ ਵਿੱਚ ਮਤਲਬ ਚੱਲ ਰਿਹਾ ਸੀ ਤਾਂ ਉਹਨਾਂ ਦੀ ਸੇਫਟੀ ਵਾਸਤੇ ਵੀ ਮੈਨੂੰ ਇੰਡੀਆ ਨੂੰ ਰੋਕਣ ਵਾਸਤੇ ਗੱਲ ਰਿਵੀਲ ਕਰਨੀ ਪਈ ਪਬਲਿਕਲੀ। ਤਾਂ ਇਹ ਹੈ ਕਿ ਅੱਜ ਜਿਸ ਤਰ੍ਹਾਂ ਦੀਆਂ ਸਟੇਟਮੈਂਟਸ ਹੁਣ ਟਰੂਡੋ ਦੀ ਆਈ ਹੈ, ਸੀਐਸ ਚੀਫ ਦੀ ਆਈ ਹੈ, ਇੰਡੀਪੈਂਡੈਂਟ ਨੇ ਜਿਵੇਂ ਖਬਰ ਨਸ਼ਰ ਕੀਤੀ ਹੈ ਕਿ ਬਾਈਡਨ ਨਹੀਂ ਜਾ ਰਹੇ ਆ, ਤਾਂ ਇਹ ਗੱਲ ਸਪਸ਼ਟ ਆ ਕਿ ਜਿਹੜਾ ਇੰਡੀਆ ਆ ਉਹਦੀ ਜਿਹੜੀ ਹੁਣ ਫੋਰਨ ਪੋਲਿਸੀ ਜਿਹੜੀ ਆ ਉਹ ਮਤਲਬ ਇੱਕ ਤਰ੍ਹਾਂ ਦੇ ਨਾਲ ਹੁਣ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਟੈਸਟ ਉਹਦਾ ਹੋ ਰਿਹਾ ਆ ਤੇ ਟੈਸਟ ਹੋਣਾ ਆ ਹੁਣ, ਕਿਉਂਕਿ ਇੰਡੀਆ ਨੇ ਬੜੀ ਅਗਰੈਸਿਵ ਫੋਰਨ ਪੋਲਿਸੀ ਲਈ ਸੀ। ਇੰਡੀਆ ਨੇ ਮਤਲਬ ਆਪਣੇ ਆਪ ਨੂੰ ਜਿਹੜਾ ਉਹ ਕਹਿੰਦੇ ਸੀ ਕਿ ਅਸੀਂ ਵਿਸ਼ਵ ਗੁਰੂ ਵਾਲੀ ਜਿਹੜੀ ਅਪਰੋਚ ਆ ਉਹਨਾਂ ਦੀ
ਜਾਂ ਜਿਹੋ ਜਿਹਾ ਰਵੱਈਆ ਉਹ 56 ਇੰਚ ਚੌੜੀ ਛਾਤੀ ਵਾਲਾ ਜਿਹੜਾ ਮੋਦੀ ਦਾ ਹੈਗਾ ਸੀ, ਉਹੀ ਉਹਨਾਂ ਨੇ ਆਪਣੀ ਫੋਰਨ ਪੋਲਿਸੀ ਦੇ ਵਿੱਚ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਆ। ਪਰ ਇਹ ਹੁਣ ਦੇਖਣਾ ਹੋਊਗਾ ਕਿ US ਤੇ ਜਿਹੜਾ ਕੈਨੇਡਾ ਜਾਂ ਇਹ ਸਾਰੇ ਵੈਸਟਰਨ ਕੰਟਰੀਜ਼ ਨੇ ਜਿਹੜੇ ਡੈਮੋਕ੍ਰੈਟਿਕ ਵੈਲਿਊਜ਼ ਦੇ ਉੱਤੇ ਜਿਹੜਾ ਰੂਲ ਬੇਸਡ ਆਰਡਰ ਦੀ ਗੱਲ ਕਰਦੇ ਨੇ, ਵੀ ਉਹ ਹੁਣ ਇੰਡੀਆ ਨੂੰ ਕਿਵੇਂ ਸਬਕ ਸਿਖਾਉਂਦੇ ਆ ਜਾਂ ਕਿਵੇਂ ਲਾਈਨ ਤੇ ਲੈ ਕੇ ਆਉਂਦੇ ਆ, ਜਾਂ ਫਿਰ ਜਿਹੜਾ ਇਹ ਕਲੈਸ਼ ਆ ਇਹ ਹੋਰ ਤਿੱਖਾ ਹੁੰਦਾ। ਤੇ ਉਹਦੇ ਵਿੱਚ ਜਿਵੇਂ ਅੱਜ ਸਾਹਮਣੇ ਆ ਰਿਹਾ ਕਿ ਜਿਹੜੀ ਸਿੱਖ ਲੀਡਰਸ਼ਿਪ ਆ US ਦੀ, ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਸਿੱਖ ਕਾਕਸ ਦੇ ਡਾਇਰੈਕਟਰ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਜਿਵੇਂ ਉਹਨਾਂ ਨੇ ਮੁਲਾਕਾਤ ਕੀਤੀ ਆ ਜੋ ਬਾਈਡਨ ਦੇ ਨਾਲ ਉੱਥੇ, ਤੇ ਮਤਲਬ ਜਿਹੜਾ ਕੰਸਰਨ ਆ ਸਿੱਖਾਂ ਦਾ ਆਪਣੀ ਸੇਫਟੀ ਨੂੰ ਲੈ ਕੇ ਤੇ ਇੰਡੀਆ ਦੀਆਂ ਐਕਟੀਵਿਟੀਜ਼ ਨੂੰ ਲੈ ਕੇ, ਉਹ ਉਹਨਾਂ ਨੇ ਉੱਥੇ ਕਮਿਊਨਿਟੀ ਦਾ ਕੰਸਰਨ ਰੱਖਿਆ ਆ। ਤੇ ਕਾਫੀ ਮਤਲਬ ਸਿੱਖ ਜਿਹੜੇ ਲੀਡਰਸ਼ਿਪ ਆ ਹੁਣ ਐਕਟਿਵ ਨਜ਼ਰ ਆ ਰਹੀ ਆ ਇਸ ਸਾਰੇ ਮਸਲੇ ਨੂੰ ਲੈ ਕੇ। ਤੇ ਹੋਪਫੁਲੀ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਨੇ ਆਲ ਓਵਰ ਦੀ ਗਲੋਬ ਜਿੰਨੀਆਂ ਵੀ ਨੇ, ਵੀ ਉਹ ਹੁਣ ਇਸ ਸਮੇਂ ਦੀ ਜਿਹੜੀ ਗੰਭੀਰਤਾ ਹੈ ਉਹਨੂੰ ਸਮਝਣਗੀਆਂ, ਤੇ ਜਿਹੜੀਆਂ ਸਟੇਟਸਮੈਨਸ਼ਿਪ ਵਾਲੇ ਡਿਸੀਜਨਸ ਹੁੰਦੇ ਨੇ ਉਹ ਜ਼ਰੂਰ ਮਤਲਬ ਆਸ ਕਰਦੇ ਆ ਕਿ ਉਹ ਲੈਣਗੇ। ਤੇ ਕਿਉਂਕਿ ਇਹ ਲੜਾਈ ਹੁਣ ਡਿਪਲੋਮੈਟਿਕ ਗਰਾਊਂਡਸ ਦੇ ਉੱਤੇ ਵੱਧ ਲੜੀ ਜਾਣੀ ਹੈ। ਜੀ ਬਿਲਕੁਲ ਸੁਖਵਿੰਦਰ ਸਿੰਘ ਜੀ, ਇਹ ਇੱਕ ਜ਼ਰੂਰ ਦੇਖਣ ਵਾਲਾ ਪਾਰਟ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰਾ ਜਿਹੜਾ ਇਹ ਡਿਵੈਲਪਮੈਂਟਸ ਹੋ ਰਹੀਆਂ ਨੇ ਉਹ ਕੀ ਰੁਖ ਲੈਂਦੀਆਂ ਨੇ, ਸਪੈਸ਼ਲੀ ਜੇ ਅਸੀਂ ਚਾਈਨਾ ਫੈਕਟਰ ਨੂੰ ਦੇਖ ਕੇ ਮੁੱਖ ਰੱਖ ਕੇ ਦੇਖਣਾ ਹੋਵੇ ਤੇ ਉਸ ਪਰਸਪੈਕਟਿਵ ਤੋਂ ਕਿਵੇਂ ਸਮਝਦੇ ਹੋ? ਕਿਉਂਕਿ ਇੰਡੀਆ ਦੀ ਜਿਹੜੀ ਇੰਪੋਰਟੈਂਸ ਅਮਰੀਕਾ ਦੇ ਲਈ ਹੈ ਉਹ ਸੋਲਲੀ ਚਲੋ ਇੱਕ ਮੰਡੀ ਦੇ ਤੌਰ ਤੇ ਜ਼ਰੂਰ ਭਾਰਤ ਇੱਕ ਵੱਡੀ ਮੰਡੀ ਹੈ, ਉੱਥੇ ਦੀ ਪੋਪੂਲੇਸ਼ਨ ਤੇ ਇੱਥੇ ਦੀ ਜਿਹੜੇ ਪ੍ਰੋਡਕਟਸ ਹੈਗੇ ਆ ਉਹ ਉੱਥੇ ਜਾ ਕੇ ਵਿਕਦੇ ਆ, ਇੰਟਰਨੈਟ ਸਰਵਿਸਿਜ਼ ਤੋਂ ਲੈ ਕੇ ਬਾਕੀ ਸਾਰੀਆਂ ਚੀਜ਼ਾਂ, ਇੱਕ ਵੱਡੀ ਮੰਡੀ ਹੈ ਭਾਰਤ। ਤੇ ਦੂਜੇ ਪਾਸੇ ਚਾਈਨਾ ਇੱਕ ਵੱਡਾ ਫੈਕਟਰ ਹੈ। ਸੋ ਚੀਨ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਵਕਤ ਜੇ ਇਸ ਕਿਸਮ ਦੀ ਵੀ ਗੱਲ ਹੁੰਦੀ ਹੈ ਵੀ ਭਾਰਤ ਆਪਣੀ ਇੰਟਰਨਲ ਜਿਹੜੀ ਪੋਲੀਟਿਕਸ ਹੈਗੀ ਹੈ ਉਹਨੂੰ ਕੁਛ ਦਿਖਾਉਣ ਦੇ ਲਈ, ਜਾਂ ਜਿਹੜੀ ਪੋਲਰਾਈਜੇਸ਼ਨ ਦੀ ਨੀਤੀ ਹੈ ਜਿਹੜੀ ਰੂਲਿੰਗ ਕਲਾਸ ਹੈ ਉੱਥੇ ਦੀ, ਉਹ ਇੱਕ ਵੱਖਰੇ ਕਿਸਮ ਦਾ ਸਟੈਂਡ ਲੈਂਦੀ ਹੈ, ਤੇ ਫਿਰ ਚੀਨ ਨਾਲ ਉਹਨਾਂ ਦੀ ਕਿਸ ਹਿਸਾਬ ਨਾਲ ਨਿਬੜਦੀ ਹੈ ਤੇ ਉਹ ਚੀਜ਼ ਅਮਰੀਕਾ ਨੂੰ ਸੂਟ ਨਹੀਂ ਕਰਦੀ ਹੈਗੀ, ਤੇ ਫਿਰ ਗੱਲ ਕਿੱਧਰ ਨੂੰ ਜਾਂਦੀ ਹੈ? ਦੇਖੋ, ਇਹ ਤਾਂ ਬਹੁਤ ਵੱਡੀ ਮਤਲਬ ਉੱਥੇ ਜੇ ਇਸ ਤਰ੍ਹਾਂ ਵਾਪਰਦਾ ਆ, ਇੰਡੀਆ ਜਿਹੜਾ ਆ ਜੇ ਉਹ ਇਸ ਤਰ੍ਹਾਂ ਦੀ ਮਤਲਬ ਸ਼ਰਾਰਤੀ ਗੇਮ ਖੇਡਦਾ ਆ, ਤਾਂ ਉੱਥੇ ਸਿਚੁਏਸ਼ਨ ਬਹੁਤ ਜ਼ਿਆਦਾ ਕ੍ਰਿਟੀਕਲ ਬਣ ਸਕਦੀ ਆ ਸਾਰੇ ਖਿੱਤੇ 'ਚ। ਉਹਦੇ ਲਈ ਇਹ ਸਮਝਣਾ ਜ਼ਰੂਰੀ ਆ ਕਿ ਸਿੱਖਾਂ ਦੀ ਐਸਪੀਰੇਸ਼ਨ ਜਿਹੜੀ ਆ ਆਪਣੀ ਸੋਵਰੈਨਿਟੀ ਦੀ, ਕਿਉਂਕਿ ਸਿੱਖਾਂ ਦੇ ਨਾਲ ਜਿਵੇਂ ਜੈਨੋਸਾਈਡ ਹੋਇਆ, ਜਿਵੇਂ ਸਿੱਖਾਂ ਨੂੰ ਪੁੱਟਿਆ ਗਿਆ, ਸਿੱਖਾਂ ਦੇ ਰਾਈਟਸ ਵਾਇਲੇਟ ਹੋਏ, ਤੇ ਉਹਦੇ ਬਾਰੇ ਜਿਹੜੀ ਸਿੱਖਾਂ ਦੀ ਇਹ ਸਾਰੀ ਮੂਵਮੈਂਟ ਆ ਆਪਣੀ ਸੋਵਰੈਨਿਟੀ ਦੀ, ਹੁਣ ਉਹਨੂੰ ਸਾਰਾ ਵੈਸਟ ਜਿਹੜਾ ਆ ਉਹ ਇੱਕ ਪੋਲੀਟੀਕਲ ਮੂਵਮੈਂਟ ਉਹਨੂੰ ਮੰਨ ਚੁੱਕਿਆ ਆ। ਤੇ ਪਿਛਲੇ ਅਸੀਂ ਕਹਿਣਾ ਮੰਨਦਾ ਪਹਿਲਾਂ ਵੀ ਸੀ, ਪਰ ਹੁਣ ਉਹਨੇ ਇਸ ਗੱਲ ਨੂੰ ਪਬਲਿਕ ਡੋਮੇਨ ਦੇ ਵਿੱਚ ਐਸਟੈਬਲਿਸ਼ ਕਰ ਲਿਆ। ਮੈਂ ਦੱਸਦਾ ਆਪਣੇ ਦਰਸ਼ਕਾਂ ਨੂੰ ਕਿ ਅੱਜ ਇੱਕ ਬੜਾ ਇੰਟਰਸਟਿੰਗ ਆਰਟੀਕਲ ਨੋਏਮਾ ਜਿਹੜੀ ਆ ਇੱਕ ਲਾਸ ਐਂਜਲਸ ਬੇਸਡ ਮੈਗਜ਼ੀਨ ਆ, ਬੜੀ ਮਤਲਬ ਜਿਹੜੇ ਵੱਡੇ ਦੁਨੀਆ ਦੇ ਮੈਗਜ਼ੀਨ ਨੇ ਉਹਦੇ ਵਿੱਚ ਮੈਗਜ਼ੀਨ ਆ ਲਾਸ ਐਂਜਲਸ ਬੇਸਡ ਥਿੰਕ ਟੈਂਕ ਆ ਜਿਨ੍ਹਾਂ ਦੀ ਇਹ ਮੈਗਜ਼ੀਨ ਆ। ਤੇ ਉਹਨਾਂ ਨੇ ਇੱਕ ਫਰਾਂਸਿਸ ਵੇਡ ਰਾਈਟਰ ਨੇ, ਉਹਨਾਂ ਦਾ ਇੱਕ ਆਰਟੀਕਲ ਲੱਗਿਆ ਆ, ਇਹਦਾ ਟਾਈਟਲ ਆ ਨਰਿੰਦਰ ਮੋਦੀ's ਪੰਜਾਬ ਪ੍ਰੋਬਲਮ। ਇਹ 12-13 ਪੇਜਾਂ ਦਾ ਆਰਟੀਕਲ ਆ, ਮਤਲਬ ਬੜਾ ਇੰਟਰਸਟਿੰਗ ਆਰਟੀਕਲ ਆ, ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਲੈ ਕੇ ਤੇ ਅੱਜ ਤੱਕ ਜਿਹੜੀ ਸਾਰੀ ਸਿੱਖ ਪੋਲੀਟੀਕਲ ਹਿਸਟਰੀ ਆ ਉਹਦੇ ਤੇ ਇੱਕ ਬਹੁਤ ਅਸੀਂ ਕਹੀਏ ਕਿ ਬਰੀਫ ਜੀ ਉਹਦੇ ਤੇ ਨਜ਼ਰ ਮਾਰਦਿਆਂ ਹੋਇਆ ਸਾਰਾ ਕੇਸ ਸਮਝਾਉਂਦਾ ਸਿੱਖ ਸੋਵਰੈਨਿਟੀ ਦਾ, ਸਿੱਖ ਸਟਰਗਲ ਦਾ ਜੀ, ਤੇ ਇੰਡੀਆ ਦੇ ਨਾਲ ਜਿਹੜੀ ਸਿੱਖਾਂ ਦੇ ਪੋਲੀਟੀਕਲ ਰਿਲੇਸ਼ਨ ਆ ਕਨਫਲਿਕਟ ਵਾਲਾ, ਉਹਦੇ ਬਾਰੇ ਗੱਲ ਕਰਦਾ। ਤਾਂ ਮਤਲਬ ਇੱਕ ਪਾਸੇ ਇਹ ਚੱਲ ਰਿਹਾ, ਦੂਜੇ ਪਾਸੇ ਹੁਣ ਜੇ ਇੰਡੀਆ ਤੇ ਚਾਈਨਾ ਮਤਲਬ ਕਿਸੇ ਤਰ੍ਹਾਂ ਦੇ ਨਾਲ ਆਪਣੇ ਮਤਲਬ ਇਸ ਗੱਲ ਤੇ ਆਉਂਦੇ ਆ ਵੀ ਮਤਲਬ ਚਾਈਨਾ ਇੰਡੀਆ ਵਾਲੇ ਪਾਸੇ ਹੁੰਦਾ ਜਾਂ ਇੰਡੀਆ ਚਾਈਨਾ ਵਾਲੇ ਪਾਸੇ ਹੁੰਦਾ ਹੈ ਉਸ ਖਿੱਤੇ 'ਚ, ਤਾਂ ਉੱਥੇ ਤਿੱਬਤ ਬੜਾ ਇੰਪੋਰਟੈਂਟ ਫੈਕਟਰ ਆ, ਕਿਉਂਕਿ ਉਸ ਸਾਰੇ ਖਿੱਤੇ ਦੇ ਵਿੱਚ ਤਿੱਬਤ ਤੇ ਪੰਜਾਬ ਜੇ ਇਹਨਾਂ ਦੀਆਂ ਅੱਜ ਦੇ ਬੋਰਡਰਸ ਨੂੰ ਛੱਡ ਕੇ ਮਤਲਬ ਵਿੱਚ ਹਿਮਾਚਲ ਦਾ ਕੁਛ ਇਲਾਕਾ ਆ ਬਸ, ਮਤਲਬ ਇਹ ਸਾਰਾ ਜਿਹੜਾ ਮਤਲਬ ਨਾਲ ਜੰਮੂ ਕਸ਼ਮੀਰ, ਮਤਲਬ ਇਹ ਸਾਰਾ ਹੀ ਰੀਜ਼ਨ ਜਿਹੜਾ ਆ ਮਤਲਬ ਇਹ ਬਹੁਤ ਕ੍ਰਿਟੀਕਲ ਪੁਆਇੰਟ ਆ ਫਿਰ ਸਾਰੀ ਉਸ ਜੀਓਪੋਲੀਟੀਕਲ ਸ਼ਿਫਟ ਦਾ, ਵੀ ਉਹਨੂੰ ਸੰਭਾਲਣਾ, ਇਹ ਸਾਰੀ ਖਿੱਤੇ ਨੂੰ ਸੰਭਾਲਣਾ ਫਿਰ ਉਹ ਕਿਸੇ ਲਈ ਵੀ ਬਹੁਤ ਮੁਸ਼ਕਲ ਹੋ ਜਾਣਾ ਹੈ। ਤੇ ਇੰਡੀਆ ਜਿਹੜਾ ਆ ਉਹਨੂੰ ਕਦੇ ਵੀ ਸੰਭਾਲ ਨਹੀਂ ਸਕਦਾ ਜੇ ਉਸ ਖਿੱਤੇ ਦੇ ਵਿੱਚ ਜਿਹੜੇ ਲੋਕਾਂ ਦੀ ਐਸਪੀਰੇਸ਼ਨ ਹੈਗੀ ਆ ਉਹਨੂੰ ਕੋਈ
ਮੋਰਲ ਸਪੋਰਟ ਕਿਸੇ ਵੀ ਪਾਵਰ ਦੀ ਮਿਲ ਜਾਂਦੀ ਆ ਜੀ। ਤੇ ਉਸ ਦੇ ਚੱਲਦਿਆਂ ਫਿਰ ਇੰਡੀਆ ਦੀ ਪਰ ਜਿਹੜੀ ਇਸ ਟਾਈਮ ਦੀ ਰਜੀਮ ਆ ਉਹ ਇੰਨੀ ਕੁ ਜ਼ਿਆਦਾ ਓਵਰ ਕੌਨਫੀਡੈਂਸ ਦੇ ਵਿੱਚ ਆ ਕਿ ਉਹਦੇ ਲਈ ਮਤਲਬ ਜਿਹੜੀ ਗੱਲ ਰਾਈਟਰ ਨੇ ਅੱਜ ਨਿਊਯਾਰਕ ਟਾਈਮਸ ਦੇ ਵਿੱਚ ਗੱਲ ਕਹੀ ਆ ਕਿ ਫਿਰ ਉਹ, ਕਿਉਂਕਿ ਅਸੀਂ ਸ਼ਾਇਦ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਇੱਕ ਪ੍ਰੋਗਰਾਮ ਦੇ ਵਿੱਚ ਕਿ ਇੰਡੀਆ ਦੀ ਰਜੀਮ ਇਸ ਟਾਈਮ ਜੋ ਰੂਲ ਕਰ ਰਹੀ ਆ ਉਹ ਹਿੰਦੂ ਰਾਸ਼ਟਰ ਦਾ ਜਿਹੜਾ ਉਹਨਾਂ ਦਾ ਪ੍ਰੋਜੈਕਟ ਆ ਉਹ ਯੂਐਸ ਦੀਆਂ ਡੈਮੋਕ੍ਰੈਟਿਕ ਵੈਲਿਊਜ਼ ਦੇ ਨਾਲ ਕਿਤੇ ਮੇਲ ਨਹੀਂ ਖਾਂਦਾ, ਬਲਕਿ ਉਹ ਇੱਕ ਆਟੋਕ੍ਰੈਟਿਕ ਰਜੀਮ ਜਿਹੜਾ ਆ, ਅਥਾਰਟੇਰੀਅਨ ਰਜੀਮ ਜਿਹੜਾ ਆ ਉਹਦੇ ਨਾਲ ਮੇਲ ਖਾਂਦਾ ਜਿਹੜਾ ਪੋਲੀਟੀਕਲ ਮਾਡਲ ਵਨ ਪਾਰਟੀ ਸਿਸਟਮ ਚਾਈਨਾ ਦੇ ਵਿੱਚ ਆ, ਜਿਹੋ ਜਿਹਾ ਰਸ਼ੀਆ ਦੇ ਵਿੱਚ ਅਸੀਂ ਦੇਖਦੇ ਹਾਂ ਜੀ। ਤੇ ਇਸ ਕਰਕੇ ਜਿਹੜੀ ਆਰਐਸਐਸ ਆ ਜਾਂ ਫਿਰ ਜਿਹੜੀ ਬੀਜੇਪੀ ਦੀ ਥਿੰਕ ਟੈਂਕ ਆ ਤੇ ਜਿਹੜੀ ਬੀਜੇਪੀ ਆ ਉਹਨਾਂ ਦੇ ਲਈ ਮਤਲਬ ਇਹ ਕੋਈ ਬਹੁਤੀ ਔਖੀ ਗੱਲ ਨਹੀਂ ਜਾਂ ਕੋਈ ਬਹੁਤੀ ਅਚੰਭੇ ਵਾਲੀ ਗੱਲ ਨਹੀਂ ਹੋਣੀ ਜੇ ਉਧਰ ਅਲਾਈ ਹੋ ਜਾਂਦੇ ਆ, ਜਿਹੜੀ ਕਿ ਆਲਰੇਡੀ ਬੜੀਆਂ ਮੀਟਿੰਗਸ ਜਿਹੜੀਆਂ ਆਰਐਸਐਸ ਦੇ ਥਿੰਕਰਸ ਦੀਆਂ ਉਹ ਮਤਲਬ ਸੁਣਨ ਚ ਆਇਆ ਕਿ ਉਹ ਰਸ਼ੀਆ ਦੇ ਨਾਲ ਮਤਲਬ ਚਾਈਨਾ ਦੇ ਨਾਲ ਚੱਲ ਰਹੀਆਂ ਨੇ ਤੇ ਰਸ਼ੀਆ ਦੇ ਨਾਲ ਵੀ ਜਿਹੜਾ ਆ ਉਹਨਾਂ ਦਾ ਜਿਹੜਾ ਉਹਨਾਂ ਦੀ ਸਾਂਝ ਆ ਉਹ ਅਸੀਂ ਦੇਖ ਲਿਆ ਹੁਣ ਸਾਰੀ ਜਿਹੜੀਆਂ ਪੋਜੀਸ਼ਨਸ ਰਹੀਆਂ ਨੇ ਇੰਡੀਆ ਦੀਆਂ ਪਿਛਲੇ ਟਾਈਮ ਦੇ ਵਿੱਚ ਰਸ਼ੀਆ ਯੂਕਰੇਨ ਵਾਰ ਦੇ ਵਿੱਚ ਜੀ। ਤਾਂ ਮਤਲਬ ਜੋ ਇਹ ਬਣ ਰਿਹਾ ਹੈ ਸਾਰਾ ਕੁਝ ਇਹ ਚੀਜ਼ਾਂ ਹੁਣ ਮਤਲਬ ਰੋਕਣ ਵਾਲੀਆਂ ਨਹੀਂ, ਇਹ ਵਧਣਗੀਆਂ। ਉਹਦੇ ਵਿੱਚ ਪੋਜੀਸ਼ਨਸ ਲੈਣੀਆਂ ਪੈਣਗੀਆਂ ਦੇਸ਼ਾਂ ਨੂੰ, ਦੇਸ਼ ਦੇ ਵਿੱਚ ਟਕਰਾਅ ਵਧਣੇ ਆ। ਤਾਂ ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਜੇ ਇੰਡੀਆ ਇਸ ਤਰ੍ਹਾਂ ਦਾ ਕਦਮ ਪੁੱਟਦਾ ਤਾਂ ਮੈਨੂੰ ਲੱਗਦਾ ਉਹ ਆਪਣੇ ਪੈਰਾਂ ਤੇ ਕੁਹਾੜਾ ਮਾਰਨ ਵਾਲੀ ਸਿਚੁਏਸ਼ਨ ਹੋਣੀ ਆ ਤੇ ਫਿਰ ਇੰਡੀਆ ਇਸ ਪੋਜੀਸ਼ਨ 'ਚ ਨਹੀਂ ਕਿ ਇਸ ਖਿੱਤੇ ਨੂੰ ਸਾਂਭ ਲੇ। ਹਾਂ, ਚਾਈਨਾ ਤੇ ਇੰਡੀਆ ਇਹ ਵੀ ਗੱਲ ਪੱਕੀ ਆ ਕਿ ਚਾਈਨਾ ਤੇ ਇੰਡੀਆ ਲੌਂਗ ਟਰਮ ਅਲਾਈ ਨਹੀਂ ਰਹਿ ਸਕਦੇ ਆ, ਠੀਕ ਆ, ਫੋਰ ਦਾ ਟਾਈਮ ਬੀਇੰਗ। ਮਤਲਬ ਉਹ ਇਹ ਹੋ ਸਕਦਾ ਕਿ ਆਪਣੇ ਮਤਲਬ ਅੱਜ ਇੰਟਰਸਟ ਮਿਲਦੇ ਦੇਖਦੇ ਆ ਤਾਂ ਕਿਸੇ ਟਾਈਮ ਦੇ ਲਈ ਉਹ ਇੱਕ ਦੂਜੇ ਦੇ ਨਾਲ ਸਹਿਚਾਰ ਵਧਾ ਸਕਦੇ ਆ, ਜਿਵੇਂ ਦਾ ਲੰਮੇ ਸਮੇਂ ਤੱਕ ਚਾਈਨਾ ਤੇ ਇੰਡੀਆ ਦਾ ਰਿਹਾ ਵੀ ਆ ਬਾਰਡਰ ਡਿਸਪਿਊਟ ਵੀ ਥੰਮਿਆ ਰਿਹਾ, ਅਸੀਂ ਦੇਖਿਆ ਮਤਲਬ ਜਿਹੜੀ ਜੰਗ ਤੋਂ ਬਾਅਦ ਇਹਨਾਂ ਦੀ ਸੰਧੀ ਹੋਈ ਸੀ ਜੀ। ਪਰ ਲੌਂਗ ਟਰਮ ਦੇ ਵਿੱਚ ਜਾ ਕੇ ਜਿਹੜੇ ਚਾਈਨਾ ਦੇ ਇੰਟਰਸਟ ਆ ਉਸ ਖਿੱਤੇ ਦੇ ਵਿੱਚ ਉਹਨਾਂ ਦਾ ਇੰਡੀਆ ਦੇ ਇੰਟਰਸਟਾਂ ਦੇ ਨਾਲ ਕਲੈਸ਼ ਹੋਣਾ ਸੁਭਾਵਿਕ ਆ। ਤੇ ਚਾਈਨਾ ਦੇ ਪੋਲਿਸੀ ਮੇਕਰਸ ਜਿਹੜੇ ਆ ਉਹਨਾਂ ਦੇ ਲਈ ਵੀ ਇਹ ਆ ਕਿ ਇਸ ਟਾਈਮ ਜਿਹੜੀ, ਕਿਉਂਕਿ ਜੋ ਹੁਣ 10 ਸਾਲਾਂ 'ਚ ਹੋਣਾ ਉਹਨੇ ਅਗਲੇ 50-60 ਸਾਲ ਤੈਅ ਕਰਨੇ ਆ, ਤਾਂ ਉਹਦੇ ਵਿੱਚ ਚਾਈਨਾ ਕੀ ਪੋਜੀਸ਼ਨ ਲੈਂਦਾ ਆ ਖਾਸ ਤੌਰ ਤੇ ਇੰਡੀਆ ਨੂੰ ਲੈ ਕੇ। ਫਿਰ ਜਿਹੜੀਆਂ ਨਾਰਥ ਦੇ ਵਿੱਚ ਚਾਈਨਾ ਦੀ ਗਵਾਂਢ ਦੇ ਵਿੱਚ ਜਿਹੜੀਆਂ ਕਮਿਊਨਿਟੀਜ਼ ਬੈਠੀਆਂ ਨੇ ਉਹਨਾਂ ਦੀ ਕੀ ਪੋਜੀਸ਼ਨ ਆ, ਜੇ ਉਹਨਾਂ ਦੇ ਉਲਟ ਪੋਜੀਸ਼ਨ ਲੈਂਦਾ ਤਾਂ ਸ਼ਾਇਦ ਉਹ ਚਾਈਨਾ ਦੇ ਲਈ ਵੀ ਮੈਨੂੰ ਨਹੀਂ ਲੱਗਦਾ ਕਿ ਬਹੁਤਾ ਮਤਲਬ ਲੌਂਗ ਟਰਮ ਦੇ ਵਿੱਚ ਸਹਾਈ ਰਹਿਣਾ ਆ ਫੈਸਲਾ। ਪਰ ਇੰਡੀਆ ਜਿਹੜਾ ਆ ਉਹਦੇ ਲਈ ਤਾਂ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਜਾਣੀ ਹੈ, ਜਿਹੜੀ ਉਹ ਤੁਹਾਨੂੰ ਗੱਲ ਕਹੀ ਆ ਵੀ ਉਹਨਾਂ 3 ਥਾਵਾਂ ਦੇ ਉੱਤੇ ਜੰਮੂ ਕਸ਼ਮੀਰ, ਤਿੱਬਤ ਤੇ ਪੰਜਾਬ ਦੇ ਵਿੱਚ। ਤੇ ਇਸ ਕਰਕੇ ਮਤਲਬ ਇਹ ਪੋਸੀਬਿਲਿਟੀ ਹੈਗੀ ਆ ਵੀ ਇੰਡੀਆ ਕਰ ਸਕਦਾ ਆ, ਮੋਦੀ ਮਤਲਬ ਕਿਸੇ ਵੀ ਤਰ੍ਹਾਂ ਦੀ ਪੋਜੀਸ਼ਨ ਲੈ ਸਕਦਾ ਕਿਉਂਕਿ ਰਸ਼ੀਆ ਦਾ ਇੰਪੋਰਟੈਂਟ ਰੋਲ ਆ ਇੰਡੀਆ ਦੀ ਸਾਰੀ ਫੋਰਨ ਪੋਲਿਸੀ ਦੇ ਵਿੱਚ। ਤੇ ਮਤਲਬ ਇਹ ਹੁਣ ਗੱਲਾਂ ਦੇਖਣ ਵਾਲੀਆਂ ਨੇ ਕਿ ਕਿੱਥੇ ਤੱਕ ਮਤਲਬ ਇੰਡੀਆ ਜਿਹੜਾ ਸਟੈਂਡ ਲੈਂਦਾ, ਪਰ ਯੂਐਸ ਨੇ ਆਪਣਾ ਸਟੈਂਡ ਕਲੀਅਰ ਕੀਤਾ ਤੇ ਮੈਨੂੰ ਲੱਗਦਾ ਇਹ ਚੰਗੀ ਗੱਲ ਆ ਕਿ ਯੂਐਸ ਜਿਹੜਾ ਆ ਉਹ ਹੁਣ ਇਸ ਗੱਲ ਤੇ ਆ ਰਿਹਾ ਕਿ ਉਹਦਾ ਜਿਹੜਾ ਇੰਡੀਆ ਦੇ ਨਾਲ ਅਲਾਇੰਸ ਆ ਜਾਂ ਉਸ ਖਿੱਤੇ ਦੇ ਵਿੱਚ ਉਹ ਜਿਹੜੀਆਂ ਡੈਮੋਕ੍ਰੈਟਿਕ ਵੈਲਿਊਜ਼ ਨੇ ਉਹ ਮਤਲਬ ਦੁਬਾਰਾ ਉਹਦੇ ਤੇ ਫੋਕਸ ਕਰਕੇ ਉਹ ਆਪਣੇ ਅਲਾਇੰਸ ਨੂੰ ਅੱਗੇ ਵਧਾਉਣ ਦੀ ਹੁਣ ਨੀਤੀ ਲੈ ਰਿਹਾ। ਬਿਲਕੁਲ। ਸੋ ਜਿਹੜੀ FBI ਦੇ ਡਾਇਰੈਕਟਰ ਦੀ ਵਿਜ਼ਿਟ ਹੈਗੀ ਇਹਦੇ ਵਿੱਚੋਂ ਹੋਰ ਵੀ ਕੀ ਖਬਰਾਂ ਆਉਂਦੀਆਂ ਨੇ ਇੰਡੀਆ ਜਾਂ ਅਮਰੀਕਾ ਦੀ ਸਾਈਡ ਤੋਂ, ਉਹ ਵੀ ਅਸੀਂ ਕੱਲ੍ਹ ਨੂੰ ਵੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਡਿਸਕਸ ਕਰਦੇ ਰਹਾਂਗੇ। ਸੋ ਫਤਿਹ ਦੀ ਸਾਂਝ ਪਾਈਏ ਤੇ ਅੰਤ ਦੇ ਵਿੱਚ ਸਾਡੇ ਦਰਸ਼ਕਾਂ ਕੋਲੋਂ ਇਜਾਜ਼ਤ ਲਈਏ। ਸੁਖਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।